पंजाबी रेडियो यूएसए देख रहे सुन रहे सब सत्कारयोग ਸਰੋਤਿਆਂ ਦੀ ਸੇਵਾ 'ਚ ਮਸੂਦ ਮੱਲੀ ਵੱਲੋਂ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਤੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਕਹਿੰਦੇ ਜੀ ਤੁਹਾਨੂੰ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਤੇ ਔਰ ਨਾਲ ਹੀ ਅਸੀਂ ਤੁਹਾਨੂੰ ਲੈ ਚੱਲਨੇ ਆ ਲਹਿੰਦੇ ਪੰਜਾਬ ਪਾਕਿਸਤਾਨ ਜਿੱਥੋਂ ਸਾਡੇ ਨਾਲ ਇਸ ਵੇਲੇ ਕਵੀ ਕਵਿਸ਼ਰ ਸ਼ਾਇਰ ਲਿਖਾਰੀ ਸਾਦਕਾਰ ਜਨਾਬ ਸਗੀਰ ਤਬਸਮ ਹੋਣੇ ਨੇ ਜਿਹੜੇ ਉਹ ਮੌਜੂਦ ਨੇ ਬਹੁਤ ਸੋਹਣਾ ਲਿਖਦੇ ਨੇ ਕਮਾਲ ਲਿਖਦੇ ਨੇ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਨੇ ਜਿਹੜੀਆਂ ਉਹਨਾਂ ਦਾ ਚਰਚਾ ਹੈ ਕੁਛ ਇਹਨਾਂ ਦੀ ਆਵਾਜ਼ 'ਚ ਔਰ ਕੁਛ ਨੇ ਜਿਹੜੀਆਂ ਉਹ ਸਾਡੇ ਟਿਕਟੋਕਰ ਔਰ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੇ ਆਪਣੀ ਲੋੜ ਦੇ ਮੁਤਾਬਕ ਕੀਤੀਆਂ ਪਰ ਉਹਦੇ 'ਚ ਲਿਖਾਰੀ ਗੁੰਮ ਹੋ ਗਿਆ ਸੋ ਉਸ ਲਿਖਾਰੀ ਦੇ ਰੂਬਰੂ ਕਰਨ ਲਈ ਅੱਜ ਯਤਨ ਕੀਤਾ ਤੁਸੀਂ ਇੱਕ ਬਹੁਤ ਮਸ਼ਹੂਰ ਜ਼ਮਾਨਾ ਕਵਿਤਾ ਸੁਣੀ ਹੋਏਗੀ ਉਰਦੂ ਬੋਲਣ ਵਾਲੀ ਇੱਕ ਕੁੜੀ ਹੈ ਸੋ ਉਹਦੇ ਇੱਕ ਖਾਲਕ ਵੀ ਨੇ ਔਰ ਇਸ ਤੋਂ ਅੱਡ ਵੀ ਇਹਨਾਂ ਨੇ ਜਿਹੜੇ ਸ਼ੇਅਰ ਪਰੋਏ ਹੈ ਅੱਖਰਾਂ ਦੇ ਨਾਲ ਜੋ ਖੇਡ ਖੇਡੀ ਹੈ ਉਹ ਬਾ ਕਮਾਲ ਹੈ ਦਿਲ ਦੇ ਉੱਤੇ ਅਸਰ ਕਰਦੀ ਹੈ ਸਗੀਰ ਤਬਸਮ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਪੰਜਾਬੀ ਰੇਡੀਓ ਯੂਐਸਏ ਤੇ ਸਲਾਮ ਆਦਾਬ ਹੈ ਜੀ बहुत शुक्रिया जी मलिक साहब ते पंजाबी रेडियो यूएसए है ਇਹਦਾ ਤੇ ਇਹਦੇ ਸੁਣਨ ਵਾਲਿਆਂ ਦਾ ਇਹਦੀ ਟੀਮ ਦਾ ਤੇ ਜਿਸਨੇ ਵੀ ਇਹਦੇ ਨਾਲ ਮੁਹੱਬਤ ਕਰਨ ਵਾਲੇ ਪੂਰੀ ਦੁਨੀਆ ਤੋਂ ਬੋਲੀ ਨਾਲ ਪੰਜਾਬੀ ਨਾਲ ਪਿਆਰ ਕਰਦੇ ਨੇ ਤੁਸੀਂ ਬਹੁਤ ਵੱਡਾ ਤੁਹਾਡਾ ਹੈ ਕਿ ਤੁਸੀਂ ਇਤਨਾ ਖੂਬਸੂਰਤ ਪ੍ਰੋਗਰਾਮ ਕਰਦੇ ਹੋ ਦੁਨੀਆ ਦੇ ਬਹੁਤ ਸਾਰੇ ਲੋਕ ਜਿਹੜਾ ਤੁਹਾਡੇ ਉਡੀਕ ਰਹੇ ਹੁੰਦੇ ਨੇ ਤੇ ਉਸੇ ਉਡੀਕਣ ਹਾਰ ਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਤੇ ਅੱਜ ਸਾਡੇ ਲਈ ਵੀ ਕਿਸੇ ਸਾਦਤ ਤੋਂ ਘੱਟ ਨਹੀਂ ਹੈ ਬਹੁਤ ਬਹੁਤ ਵੱਡਾ ਪਾਨਾ ਤੁਹਾਡਾ ਤੁਸੀਂ ਇਹਨਾਂ ਸ਼ਬਦਾਂ ਦੇ ਨਾਲ ਨਵਾਜ਼ਿਆ ਤੁਹਾਡੇ ਆਪਣੇ ਅੱਖਰਾਂ ਦੀ ਖੇਡ ਆ ਜਿਹੜੀ ਉਹਦੀ ਗਵਾਹੀ ਵੀ ਹੈ ਸਗੀਰ ਤਬਸਮ ਸਾਹਿਬ ਰਵਾਇਤੀ ਸਵਾਲ ਹੈ ਜੰਪਾਲਾ ਜਿਹੜੀ ਉਹ ਕਿੱਥੋਂ ਦੀ ਹੈ ਔਰ ਫਿਰ ਅੱਗੇ ਟੋਰਾ ਜਿਹੜਾ ਉਹ ਕਿੱਦਾਂ ਟੁਰਿਆ ਜੀ ਜੰਪਲ ਮੇਰੇ ਜਿਹੜੇ ਬਾਪੇ ਸਨ ਉਹ ਤੇ ਚੜ੍ਹਦੇ ਪੰਜਾਬ ਤੋਂ ਸਨ ਤੇ ਉਥੋਂ ਮਾਈਗ੍ਰੇਟ ਕਰਕੇ ਆਏ ਵਾਲਦੈਨ ਤੇ ਇੱਥੇ ਬਹਾਵਲ ਨਗਰ ਜਿਹੜਾ ਹੈ ਪੰਜਾਬ ਦਾ ਇੱਕ ਜ਼ਿਲ੍ਹਾ ਹੈ ਬਾਰਡਰ ਏਰੀਆ ਤੇ ਜੀ ਮੈਂ ਸਮਝ ਗਿਆ ਕਿਹੜੇ ਪਾਸਿਓਂ ਸਨ ਆਏ ਕਿਹੜੇ ਪਾਸਿਓਂ ਸਨ ਚੜ੍ਹਦੇ ਪਾਸਿਓਂ ਜੀ ਜਿਹੜੇ ਇੱਕ ਉੱਥੇ ਜਿਹੜਾ ਹਿਸਾਰ ਹੈ ਉਹਦਾ ਇੱਕ ਪਿੰਡ ਸੀ ਖਰਕਾਂ ਵਾਲਾ ਖਰਕ ਉਸ ਖਰਕ ਪਿੰਡ ਨੂੰ ਖਰਕਾਂ ਵਾਲਿਆਂ ਦੇ ਨਾਮ ਤੋਂ ਮੇਰੇ ਦਾਦਾ ਜੀ ਨੂੰ ਕਿਹਾ ਕਰਦੇ ਸਨ ਉਸ ਤੋਂ ਜਿਹੜਾ ਹੈ ਕਿ ਮੇਰੇ ਜਿਹੜੇ ਵਾਲ ਸਾਹਿਬ ਦੇ ਨਾਨਕੇ ਪਿੰਡ ਸੀ ਉਹ ਸੀ ਅੜਕਵਾਸ ਪਟਿਆਲਾ ਕਹਿੰਦੇ ਸੀ ਉਹ ਅੜਕਵਾਸ ਜਿਹੜਾ ਹੈ ਉਹ ਅੜਕਵਾਸ ਵੀ ਕਿਹਾ ਜਾਂਦਾ ਦਾਦਕਿਆਂ ਨੂੰ ਤੇ ਖਰਕਾਂ ਵਾਲਾ ਵੀ ਕਿਹਾ ਜਾਂਦਾ ਇਹ ਹਰਿਆਣਾ ਦਾ ਸੀ ਹਿਸਾਰ ਮੇਰੇ ਖਿਆਲ 60-65 ਤੋਂ ਜਾ ਕੇ ਕਿਧਰੇ ਕੋਈ ਹਰਿਆਣਾ ਅਲੱਗਾ ਪੰਜਾਬ ਤੇ ਲੇਕਿਨ ਉਸ ਤੋਂ ਪਿੰਡ ਉਹਦਾ ਸੀ ਜ਼ਿਲ੍ਹਾ ਹਿਸਾਰ ਸੀ ਤੇ उसके अंदर एक पिंड सी खरक इसे तरह नानका पिंड सी जिहड़ा अड़कवास ਉਹ ਪਟਿਆਲਾ ਜਿਹੜੀ ਹੈ ਉਹਦੇ ਵਿੱਚ ਇੱਕ ਆਉਂਦਾ ਹੁੰਦਾ ਸੀ ਪਟਿਆਲਾ ਬਾਅਦ ਚ ਕਿਆ ਜਿਹੜਾ ਬਹਾਵਲ ਨਗਰ ਹੋਇਆ ਜੀ बहावल नगर पाकिस्तान पंजाब के एक बॉर्डर एरिया है रियासत है बहावलपुर जिले ਉਹਦਾ ਜ਼ਿਲ੍ਹਾ ਬਣ ਗਿਆ ਤੇ ਇੱਥੇ ਹੀ ਜੰਪਲ ਮੇਰਾ ਹੋਇਆ ਤੇ ਇੱਥੇ ਹੀ ਹੈ ਪੜ੍ਹਾਈ ਵੱਲੋਂ ਅਸੀਂ ਲਿਖਾਰੀ ਰਵਾਇਤੀ ਲਿਖਾਰੀ ਮਾਫੀ ਦੇ ਨਾਲ ਸਾਡੇ ਲਹਿੰਦੇ ਪੰਜਾਬ 'ਚ ਕੁਝ ਵਾਂਝੇ ਹੀ ਨੇ ਚਲੋ ਸਾਰੇ ਨਹੀਂ ਕੁਝ ਤੇ ਹੈ ਨੇ ਇਹ ਤੁਸੀਂ ਵੀ ਮੰਨੋਗੇ ਤੁਸੀਂ ਕਿੱਥੇ ਤੱਕ ਜ਼ੋਰ ਲਾਇਆ ਮੈਂ ਸਰ ਜੀ ਬਸ ਜ਼ੋਰ ਲਾਂਦਿਆਂ मैट्रिक जड़ा है वो बहावल नगर इंटर भी बहावल नगर ग्रेजुएशन में बहावलपुर बीकॉम की कॉमर्स बीकॉम बैचलर इन उस तो बाद मैं फिर एमकॉम किया सी बहाउद्दीन ज़फ़र यूनिवर्सिटी मुल्तान तो ते उस तो बाद मैं कोई ब्रांच मेरी जॉब हो गई है गवर्नमेंट कॉलेज के अंदर कॉमर्स कॉलेज बतौर लेक्चरर फिर मैं नाल मास्टर इन बिजनेस एडमिनिस्ट्रेशन किया फिर एमफिल किया मैनेजमेंट साइंस ਮਾਸ਼ਾਅੱਲਾ ਗੁੱਡ ਜੀ ਗੁੱਡ ਲਿਖਣ ਲਿਖਾਉਣ ਵਾਲੇ ਪਾਸੇ ਕਦੋਂ ਆਏ ਕਿੱਦਾਂ ਆਏ ਕਿੰਨੀ ਕੁ ਉਮਰ ਸੀ ਐਕਸੀਡੈਂਟਲੀ ਆਏ ਰਵਾਇਤੀ ਸ਼ਾਇਰਾਂ ਵਾਲੀ ਸੱਟ ਲੱਗੀ ਕੋਈ ਇਸ਼ਕ 'ਚ ਨਾਕਾਮੀ ਹੋਈ ਕੀ ਕਹਾਣੀ ਹੈ ਇਹ ਜ਼ਰਾ ਬਿਆਨ ਕਰਿਆ ਜੀ ਇਹ ਸਰ ਜੀ ਬਸ ਬਚਪਨ ਤੋਂ ਨਾ ਇੱਕ ਸ਼ੌਕ ਸੀ ਇੱਕ ਗੱਲ ਤਾਂ ਇਹ ਹੈ ਕਿ ਜਾਂ ਸ਼ਾਇਰ ਹੁੰਦਾ ਹੈ ਜਾਂ ਨਹੀਂ ਹੁੰਦਾ ਫਿਰ ਮੈਂ ਨਹੀਂ ਕੋਈ ਕਹਿ ਐਗਰੀ ਇਹ ਜਿਹੜਾ ਹੈ ਇਹਦਾ ਇਦਰਾਕ ਉਮਰ ਦੇ ਕਿਸ ਹਿੱਸੇ 'ਚ ਹੁੰਦਾ ਹੈ ਇਹ ਸਵਾਲ ਅਲਬੱਤਾ ਬਣਦਾ ਹੈ कि उम्र ਦੇ ਕਿਸ ਹਿੱਸੇ ਆ ਕੇ ਇਦਰਾਕ ਹੋਇਆ ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਹੀ ਇਮਰਾਨ ਸੀਰੀਜ਼ ਪੜ੍ਹਨਾ ਨੋਵਲ ਪੜ੍ਹਨਾ ਅਸੀਂ ਸਾਨੂੰ ਘਰ ਦੇ ਸਮਝਦੇ ਸੀ ਪੜ੍ਹ ਰਿਹਾ ਤੇ ਰਜ਼ਾਈ 'ਚ ਸਰਦੀਆਂ ਹੋਣੀਆਂ ਤੇ ਰਜ਼ਾਈ 'ਚ ਨੋਵਲ ਪੜ੍ਹ ਰਹੇ ਹੋਣੇ
ਤੇ ਇਸੇ ਤਰ੍ਹਾਂ ਦਹੀਂ ਲੈਣ ਜਾਣਾ ਹੈ, ਦੁੱਧ ਲੈਣ ਜਾਣਾ ਹੈ, ਤੇ ਅਸੀਂ ਸੜਕ ਤੇ ਕਿਤਾਬ ਖੋਲ ਕੇ, ਜਿਵੇਂ ਅੱਜ ਬਾਲ ਮੋਬਾਈਲ ਲੈ ਕੇ ਟੁਰੇ ਹੁੰਦੇ ਨੇ ਤੇ ਨਾਲ ਦੇਖਦੇ ਰਹਿੰਦੇ ਨੇ, ਉਦੋਂ ਅਸੀਂ ਕਿਤਾਬ ਲੈ ਕੇ ਟੁਰਦੇ ਰਹਿੰਦੇ ਸੀ। ਤੇ ਉਦੋਂ ਸ਼ਾਇਰੀ ਬਸ ਐਵੇਂ ਪੁੱਠੀ ਸਿੱਧੀਆਂ ਕੋਈ ਲਾਈਨਾਂ ਉੱਤਰ ਦੀਆਂ ਲਿਖ ਦਿੰਦੇ, ਲੇਕਿਨ ਕਦੇ ਕਿਸੇ ਨੂੰ ਅਸੀਂ ਨਹੀਂ ਚੈੱਕ ਕਰਾਇਆ। 2010 ਦੇ ਅੰਦਰ ਮੈਂ ਬਕਾਇਦਾ ਇੱਕ ਅਦਬੀ ਹਲਕਾ ਜੁਆਇਨ ਕੀਤਾ। ਉਦੋਂ ਮੈਂ ਉਹਨਾਂ ਸ਼ਾਇਰਾਂ ਦੇ ਨਾਲ ਬਹਿਣਾ ਸ਼ੁਰੂ ਕੀਤਾ, ਉੱਥੇ ਤਖਲੀਕਾਤ ਨੂੰ ਕ੍ਰਿਟਿਸਿਜ਼ਮ ਲਈ ਪੇਸ਼ ਕੀਤਾ ਜਾਂਦਾ ਸੀ। ਹੂੰ ਉਹ ਫਿਰ ਬਕਾਇਦਾ ਲਿਖਣਾ, ਆਪਣੀਆਂ ਲਿਖਤਾਂ ਨੂੰ ਉੱਥੇ ਪੇਸ਼ ਕਰਨਾ ਸ਼ੁਰੂ ਕੀਤਾ ਤੇ 2010 ਚ ਸ਼ੁਰੂ ਕੀਤੀ ਤੇ 6 ਮੰਥ ਅੰਦਰ ਮੇਰੀ ਪਹਿਲੀ ਕਿਤਾਬ ਸ਼ਾਇਆ ਹੋਈ ਸੀ, ਕੈਦੀ ਸੁਪਨੇ ਦੇ ਨਾਮ। ਵਾਹ ਵਾਹ ਵਾਹ। ਪੰਜਾਬੀ ਸੀ ਜੀ? ਪੰਜਾਬੀ ਜੀ, ਪੰਜਾਬੀ। ਠੀਕ ਕੈਦੀ ਹੈ। ਕੁੱਲ ਸੁਪਨੇ। ਕਿਤਾਬਾਂ ਦੀ ਗਿਣਤੀ ਕਿੰਨੀ ਹੈ ਸਗੀਰ ਤਬਸਮ ਸਾਹਿਬ? ਕੈਦੀ ਸੁਪਨੇ ਤੋਂ ਬਾਅਦ ਸਰ ਮੇਰਾ ਇੱਕ ਵਿਜ਼ਨ ਸੀ ਕਿ ਮੈਂ ਪਾਕਿਸਤਾਨ ਦੇ ਜਿਹੜੇ ਵੱਡੇ ਅਵਾਰਡਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦਾ ਕ੍ਰਾਈਟੇਰੀਆ ਕੀ ਹੈ, ਉਸ ਹੂੰ ਲੈਵਲ ਦਾ ਮੈਂ ਕਰਨ ਲਈ ਕੀ ਕਰਾਂ। ਮੈਂ ਫਿਰ ਉਹ ਪੜ੍ਹਿਆ, ਮਤਾਲਾ ਕੀਤਾ, ਜਿਸ 'ਚ ਮਸੂਦ ਖੱਦਰਪੋਸ਼ ਅਵਾਰਡ ਸੀ ਉਸ ਵਕਤੇ, ਤੇ ਉਹ ਬੜਾ ਅਵਾਰਡ ਸਮਝਿਆ ਜਾਂਦਾ ਸੀ, ਤੇ ਹੋਰ ਇਸ ਤਰ੍ਹਾਂ ਦੇ ਕਈ ਅਵਾਰਡ ਜਿਹੜੇ ਚੱਲ ਰਹੇ ਸਨ। ਤੇ ਮੈਂ ਫਿਰ ਸਰ ਉਹ 2018 ਦੂਸਰੀ ਕਿਤਾਬ ਆਈ ਸੀ, ਜਿਉਂਦੀਆਂ ਮਰਦੀਆਂ ਆਸਾਂ। ਦੁਬਾਰਾ ਦੱਸਣਾ ਕਿਤਾਬ ਦਾ ਨਾਂ? ਜਿਉਂਦੀਆਂ ਮਰਦੀਆਂ ਆਸਾਂ। ਆਹਾ। ਉਹ ਜਿਉਂਦੀਆਂ ਮਰਦੀਆਂ ਆਸਾਂ, ਇਸ ਤੋਂ ਪਹਿਲੇ ਕੈਦੀ ਸੁਪਨੇ ਦਾ ਦੂਸਰਾ ਐਡੀਸ਼ਨ 11 ਚ ਛਪ ਗਿਆ ਸੀ, ਫਿਰ 18 ਚ ਜਿਉਂਦੀਆਂ, ਇਹਨੂੰ ਫਿਰ ਮਸੂਦ ਖੱਦਰਪੋਸ਼ ਅਵਾਰਡ ਦੇ ਨਾਲ ਨਾਲ ਬਾਬਾ ਫਰੀਦ ਅਦਬੀ ਅਵਾਰਡ, ਇਸ ਤੋਂ ਬਾਅਦ ਇਸ ਦੇ ਕੋਈ ਮੇਰੇ ਖਿਆਲ ਹੈ ਕੋਈ 12-13 ਅਵਾਰਡ ਇਸ ਕਿਤਾਬ ਨੂੰ ਪਾਕਿਸਤਾਨ ਚ ਮਿਲੇ, ਜਿਸ ਨੂੰ ਵਾਹ। ਅੰਗਰੇਜ਼ੀ ਅਖਬਾਰਾਂ, ਉਰਦੂ ਅਖਬਾਰਾਂ ਨੇ, ਪੰਜਾਬੀ ਅਖਬਾਰਾਂ ਨੇ, ਅੰਗਰੇਜ਼ੀ ਅਖਬਾਰਾਂ ਚ ਆਰਟੀਕਲ ਇਸ ਤੇ ਕੋਟ ਹੋਏ, ਮੇਰੀ ਨਜ਼ਮਾਂ ਕੋਟ ਹੋਈਆਂ, ਤੇ ਯਾਨੀ ਬੜਾ ਅੱਛਾ ਰਿਸਪੌਂਸ ਮਿਲਿਆ ਮੈਨੂੰ ਉਸ ਕਿਤਾਬ ਤੋਂ 2018 ਚ ਆਈ। ਠੀਕ ਹੈ। ਤੇ ਮੇਰੀਆਂ 10 ਕਿਤਾਬਾਂ ਛਾਇਆ ਹੋ ਚੁੱਕੀਆਂ, 5 ਇੰਡੀਆ ਚੋਂ ਛਾਇਆ ਹੋ ਚੁੱਕੀਆਂ, 5 ਪਾਕਿਸਤਾਨ ਚੋਂ। ਵਾਹ। ਇੰਡੀਆ ਚੋਂ ਜਿਹੜੀਆਂ ਨੇ ਉਹ ਕੂੰਜਾਂ ਵਿਚਰਨ ਵਾਲੀਆਂ ਨੇ, और मोहब्बत नहीं करनी, बागियों आर पार, उर्दू बोलने वाली है कुड़िए, कूक सरहदों पार दी। ਇਹ ਤਾਂ ਵੈ ਉਹ ਮੇਰੇ ਖਿਆਲ ਛਪ ਗਈ ਹੋਣੀ, ਜਾਂ ਟਾਈਟਲ ਇਸਦਾ ਮੇਰੇ ਖਿਆਲ ਕੰਮ ਤਿਆਰ ਟ੍ਰਾਂਸਲੇਟ ਹੋ ਗਈ ਪਾਕਿਸਤਾਨ ਜਿਹੜਾ ਜਿਹੜੀ ਛਪੀਆਂ। ਮੈਂ ਕਥਾ ਕਲਾਮੀ ਦੀ ਮਾਫੀ, ਪਾਕਿਸਤਾਨੀ ਕਿਤਾਬਾਂ ਦਾ ਬਾਅਦ ਚ ਪੁੱਛਾਂਗਾ। ਆਪਣੀ ਇਹ ਨਜ਼ਮਾਂ ਜਿਹੜੀ ਹੈ ਸਾਡੇ ਨਾਲ ਸਾਂਝੀ ਕਰੋ, ਫਿਰ ਅੱਗੇ ਵਧਨੇ ਅਸੀਂ। ਉਰਦੂ ਬੋਲਣ ਵਾਲੀਏ ਕੁੜੀਏ, ਜਿਹੜੀ ਤੁਹਾਡਾ ਫੇਮ, ਤੁਹਾਡੀ ਚਰਚਾ ਹੈ, ਤੁਹਾਡੀ ਨਾਮਤਾ ਦਾ ਸਬਬ ਬਣੀ। ਉਰਦੂ ਬੋਲਣ ਵਾਲੀ ਇਹ ਕੁੜੀ ਹੈ ਸਰ ਜੀ, ਇਸ ਤੋਂ ਪਹਿਲੇ ਮੇਰਾ ਕਲਾਮ ਗੱਲ ਸੁਣਨੀ ਮਾਏ ਮੇਰੀ ਹੈ ਬਹੁਤ ਵਾਇਰਲ ਹੋਈ ਸੀ ਨਜ਼ਮ, ਉਸਨੂੰ ਕਈ ਮਿਲੀਅਨਸ ਤੇ ਉਸ ਤੋਂ ਬਾਅਦ ਕਈ ਲੱਖਾਂ ਉਹਦੀਆਂ ਵੀਡੀਓਜ਼ ਬਣ ਚੁੱਕੀਆਂ ਨੇ। ਤੁਸੀਂ ਜਸਟ ਗੂਗਲ ਕਰੋਗੇ ਗੱਲ ਸੁਣਨੀ ਮਾਏ ਮੇਰੀ, ਉਹ ਤੁਹਾਨੂੰ ਬੇਤਹਾਸ਼ਾ ਬੜੇ ਬੜੇ ਫਿਲਮ ਐਕਟਰਸ ਦੀ, ਐਕਟਰੈਸਿਸ ਦੀ ਉੱਤੇ ਉਹ ਵੀਡੀਓਜ਼ ਦੇ ਜ਼ਰੀਏ ਆਪਣਾ ਰਾਂਝਾ ਰਾਜ ਆਇਆ ਸੀ ਰਮਜ਼ਾਨ ਜਾਨੀ ਨੇ। ਫਿਰ ਇਹਨੂੰ ਪਾਕਿਸਤਾਨ ਟੈਲੀਵਿਜ਼ਨ ਤੇ ਗਾਇਆ ਗਿਆ, ਫਿਰ ਇਸ ਤੋਂ ਬਾਅਦ ਰਿੰਗ ਟੋਨਸ ਬਣ ਗਏ ਪਾਕਿਸਤਾਨ ਚ, ਜਿतने ਨੈਟਵਰਕ ਨੇ ਮੋਬਾਈਲ ਫੋਨ ਦੇ ਉਸ ਤੇ ਰਿੰਗ ਆਫੀਸ਼ੀਅਲੀ ਉਹ ਲਾ ਚੁੱਕੇ ਨੇ ਕਿ ਤੁਸੀਂ ਜਿਹੜਾ ਬੰਦਾ ਲਾਣਾ। ਤੇ ਜ਼ਰੂਰ ਇਹ ਉਰਦੂ ਬੋਲਣ ਵਾਲੀ ਕੁੜੀ ਹੈ ਜਿਹੜੀ ਹੈ ਸਰ, ਇਹਦੇ ਨਾ 4 ਬੰਦ ਉਤਰੇ ਸਨ, ਤੇ ਮੈਨੂੰ ਫਿਰ ਇਲਿਆਸ ਘੁੰਮਣ ਹੋਰਾਂ ਨੇ ਕਿਹਾ ਅਗਰ ਤੁਸੀਂ ਸੁਣਨਾ ਚਾਹ ਰਹੇ ਅਸਾਂ ਆਪਣੇ ਲਈ ਔਰ ਆਪਣੇ ਸੁਣਨ ਵਾਲਿਆਂ ਲਈ, ਉਹ ਸੁਣਾਓ, ਫਿਰ ਅਸੀਂ ਅੱਗੇ ਵਧਨੇ ਜੀ। उर्दू बोलन वाली ये कुड़िए, तू की जाने बारिश शाह दी हीर कहानी, बुल्ले शाह दे पैर दे घुंगरू, शाह हुसैन दी सुचल काफी, आदम जात दी पहली माफी। हाय 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 हाय। उर्दू बोलन वाली ये कुड़िए, तू की जाने चलदे खूह दियां वगदियां टिंडां, खेतां विच खलोते बन्ने, औस फजर दी बिगड़दे। आहा, दोबारा जी, मुकर्रर। उर्दू बोलन वाली ये कुड़िए, तू की जाने चलदे खूह दियां वगदियां टिंडां, खेतां विच खलोते बन्ने, औस फजर दी बांग डिगरदी। ते उर्दू बोलन वाली ये कुड़िए, तू की जाने बग्गी अख दा काला सुरमा, संदल बांह विच नचदा कंगन, नक दी नथली सुर विच वजदी प्यार दी वंजली। आहा आहा। ते उर्दू बोलन वाली ये कुड़िए, तू की जाने फजरां दे विच रिड़की लस्सी, लस्सी दे विच तरदा मक्खन, शिकर दुपहरी भखदी रोटी, अंब दी फाड़ी विच तंदूर दे भुन्निया बैंगन, हाय गुड़ हाय। गुड़ करदा हुक्का वेड़े दे विच
चिड़दा नलका हिजर विछोड़े कतदा चरखा। उर्दू बोलन वाली है कुड़िए तू की जाने शक्कर भीजी वांजू वाना गुच्छी बंचे अंट ते पिल्ला बांदर किला। उर्दू बोलन वाली है कुड़िए तू की जाने लाटू पापे लीड़ियां उत्ते वजदे थापे जनता वर्गे बुढ़े मापे। उर्दू बोलन वाली है कुड़िए तू की जाने कला छपाकी जुमे रात आई है जेड़ा अंतर पिछड़ वेखे ओदी शामत आई है। उर्दू बोलन वाली है कुड़िए तू की जाने। ਇਹ ਸਰ 136 ਸਫ਼ਿਆਂ ਦੀ ਕਿਤਾਬ ਹੈ। ਮੈਂ ਸਾਰੀ ਰਾਤ ਸੁਣਾਉਂਦਾ ਰਹਾਂਗਾ ਬਹੁਤ ਤਫਸੀਲ ਨਾਲ। ਵਾਹ 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 ਵਾਹ, ਔਰ ਅਸੀਂ ਸੁਣਦੇ ਰਹਾਂਗੇ। ਜਿਹੜੀ ਤੁਸੀਂ ਆਪਣੀ ਮਸ਼ਹੂਰ ਜ਼ਮਾਨਾ ਕਵਿਤਾ ਦੱਸੀ, ਮਾਏ ਮੇਰੀਏ ਜਾਂ ਮੇਰੀਏ ਮਾਏ, ਜਿਹੜੀ ਬਹੁਤ ਵਾਇਰਲ ਹੋਈ, ਜਿਹਨੇ ਇਸ ਤੋਂ ਪਹਿਲੇ ਤੁਹਾਨੂੰ ਫੇਮ ਦਿੱਤਾ, ਮੈਂ ਚਾਹੁੰਦਾ ਕਿ ਸਾਡੇ ਸੁਣਨ ਵਾਲਿਆਂ ਨਾਲ ਉਹ ਵੀ ਜ਼ਰੂਰ ਸਾਂਝੀ ਕਰੋ। ਲੱਗੇ ਹੱਥ ਅਸੀਂ ਉਹਦਾ ਕੰਮ ਆ ਜਿਹੜਾ ਆਨੰਦ ਬਲਕਿ ਕਹਿਣਾ ਚਾਹੀਦਾ, ਉਹ ਵੀ ਲੈਣਾ ਚਾਹੁੰਦੇ। ਉਹ ਮੈਂ ਜਿਹੜਾ ਨਾ ਥੋੜਾ ਜਿਹਾ ਮਾਜ਼ਰਤ ਹੈ ਕਿ ਉਹ ਗਾਇਕੀ ਦੀ ਸੂਰਤ 'ਚ ਹੈ ਤੇ ਮੈਨੂੰ ਜ਼ੁਬਾਨੀ ਮੈਨੂੰ ਕੋਸ਼ਿਸ਼ ਕਰਨੀ ਪਏਗੀ ਤੇ ਉਹਦਾ ਮੈਂ ਸੋਚਦਾ ਕਿ ਕੋਈ ਇੱਕ ਅੱਧਾ ਬੰਦ। ਬਿਲਕੁਲ ਬਿਲकुल ਜੀ, ਅਸੀਂ ਉਹ ਕਬੂਲ ਕਰਾਂਗੇ। गल सुननी माए मेरिए गल सुननी माए मेरिए तेरे नाल सी चानन तारियां दा तेरे नाल सी रंग बहार दे। एक वार वेख ले रोंदियां नू एक वार चले जा ठार दे एक वार चले जा ठार दे। गल सुननी माए मेरिए ਉਹ ਮਤਲਬ ਹੈ ਕਿ ਨਾ ਉਹ ਲੰਬੀ ਨਜ਼ਮ ਹੈ। ਮੈਂ ਉਸਨੂੰ ਯਾਦ ਨਹੀਂ ਕਰ ਸਕਿਆ। ਉਹ ਦੇਖ ਕੇ ਪੜ੍ਹਨਾ ਮੁਨਾਸਬ ਨਹੀਂ ਸਮਝ ਕਿਤਾਬ। ਉਹ ਕੋਈ ਅਗਰ ਗੱਲ ਮੇਰੇ ਜ਼ਿਹਨ ਚ ਆਂਦੀ ਮੈਂ ਇੰਟਰਵਿਊ ਦੇ ਦੌਰਾਨ ਦੁਬਾਰਾ ਸੁਣਾ। ਜ਼ਰੂਰ। ਮੈਂ ਪੁੱਛਣਾ ਚਾਹਾਂਗਾ ਕਿ ਪਾਕਿਸਤਾਨ 'ਚ ਜਿਹੜੀਆਂ ਕਿਤਾਬਾਂ ਪੰਜ ਛਪੀਆਂ ਉਹ ਕਿਹੜੀਆਂ ਕਿਹੜੀਆਂ ਸੀ, ਕੀ ਨਾਂ ਔਰ ਸਾਲ ਕਿਹੜੇ ਕਿਹੜੇ ਸਨ? 11 ਔਰ 18 ਦਾ ਤਾਂ ਪਤਾ ਲੱਗ ਗਿਆ ਸਾਨੂੰ। कैदी सुपने जूनियर मर्दियां असा 18 ਚ ਆ ਗਈ। ਉਸ ਤੋਂ ਬਾਅਦ ਮੇਰੀ ਕਿਤਾਬ ਇੱਕ ਆਈ ਸੀ ਅਸਾਂ ਚੁੱਪ ਨਹੀਂ ਵਤਨੀ ਧਰਤੀ ਤੇ। ਇਹ ਅਦਬੀ ਇਹ ਨਸਰ ਸੀ। ਨਸਰ ਦਾ ਕ੍ਰਿਟੀਕਲ ਮਜ਼ਾਮੀਨ ਲਿਖੇ ਸਨ ਡਿਸਟ੍ਰਿਕਟ ਬਹਾਵਲ ਨਗਰ ਦੇ तमाम ਸ਼ਾਇਰਾਂ ਦੇ। ਇਹਨੂੰ ਵੀ ਗਵਰਨਮੈਂਟ ਵੱਲੋਂ ਮੈਨੂੰ ਕੰਜ਼ੈਕਟਿਵਲੀ ਗਵਰਨਮੈਂਟ ਆਫ ਪੰਜਾਬ ਵੱਲੋਂ ਸਰਕਾਰ ਵੱਲੋਂ 3 ਸਾਲਾਂ ਤੋਂ ਅਵਾਰਡ ਮਿਲ ਰਿਹਾ ਹੈ। ਮੇਰੀ ਇੱਕ ਕਿਤਾਬ ਅਸਾਂ ਚੁੱਪ ਨਹੀਂ ਵਟਣੀ ਧਰਤੀ ਤੇ ਜਿਉਂਦੀਆਂ ਮਰਦੀਆਂ ਆਸਾਂ ਤੇ ਹੁਣ ਇੱਕ ਖਿਆਲ ਸਮੁੰਦਰੋਂ ਡੂੰਘਾ ਕਿਤਾਬ ਆਈ ਸੀ। ਇੱਕ ਖਿਆਲ ਸਮੁੰਦਰੋਂ ਡੂੰਘਾ ਉਸ ਤੇ ਵੀ ਅਵਾਰਡ ਮਿਲ ਚੁੱਕਿਆ ਹੈ। ਤੇ ਹੁਣ ਜਿਹੜਾ ਹੈ ਉਰਦੂ ਬੋਲਣ ਵਾਲੀ ਕੁੜੀ ਆਈ, ਯਾਨੀ 5 ਹੋ ਗਈਆਂ ਨਾ। ਕੈਦੀ ਸੁਪਨੇ ਜਿਉਂਦੀਆਂ ਮਰਦੀਆਂ ਆਸਾਂ ਅਸਾਂ ਚੁੱਪ ਨਹੀਂ ਵਟਣੀ ਧਰਤੀ ਤੇ ਇੱਕ ਖਿਆਲ ਸਮੁੰਦਰੋਂ ਡੂੰਘਾ ਤੇ ਉਰਦੂ ਬੋਲਣ ਵਾਲੀ ਕੁੜੀ। ਇਹ ਸਰ ਉਰਦੂ ਬੋਲਣ ਵਾਲੀ ਪਾਕਿस्तान च 2 दफा छप चुकी है, इंडिया च 1 दफा छप चुकी है। हुणे इक्को साल सी ते मेरी हर किताब दे 3-3 2-2 एडिशन आए ने, यानी कि वो मुसलसल मांग है। एक एडिशन च कितनी कापी छपदी? 500 सर। ऐसे पाकिस्तान इंडिया च ते 1000 छप जांदी है, उत्थे ज्यादा छप। बिल्कुल ठीक है, बिल्कुल ठीक है। अगर मैं ये कहा कि अपनी पसंद का कुछ सुनाओ, सजरा लिखिया सुनाओ, तो की सुनाओगे? सजरा बहुत कुछ मैं सर जी कोशिश करदा थानू एक दो चीज़ां सुनान दी। जी। बैठ जरा मैं अख दी बारी पेड़ दियां। बैठ जरा मैं अख दी बाड़ी पेड़ दियां। फिर होठां ते राग पहाड़ी छेड़ दियां। आए हाय आए हाय आए हाय। ते तेरे ਲਈ ਤੇ ਬੁਣ ਚੱਲਿਆ ਰੱਖੇ ਸੀ। ਹੁਣ ਕਹਿਣਾ ਹੈ ਸਾਰੇ ਖਾਬ ਉਧੇੜ ਦਿਆਂ। ਆਏ ਹਾਏ ਆਏ ਹਾਏ ਹਾਏ ਹਾਏ। ਤੇ ਨੀਵਾਂ ਹਾਂ ਤੇ ਨੀਵੇਂ ਪਾਸੇ ਬੈਠਾ ਹਾਂ। ਨੀਵਾਂ ਹਾਂ ਤੇ ਨੀਵੇਂ ਪਾਸੇ ਬੈਠਾ ਹਾਂ। ਬੈਠਾ ਹਾਂ ਤੇਰੇ ਬੱਲੇ ਕਿੰਜ ਹਯਾਤੀ ਰੇੜ ਦਿਆਂ। ਆਏ ਹਾਏ ਆਏ ਹਾਏ। ਉਮ ਰਿਹਾ ਹੈ ਰੁਕ ਰੁਕ ਚੱਕਾ ਸਾਵਾਂ ਦਾ। ਘੁੰਮ ਰਿਹਾ ਹੈ ਰੁਕ ਰੁਕ ਚੱਕਾ ਸਾਵਾਂ ਦਾ। ਬਸ ਚੱਲੇ ਤੇ ਇੱਕੋ ਵਾਰੀ ਗੇੜ ਦਿਆਂ। ਆਏ ਹਾਏ ਆਏ ਹਾਏ। ਵਾਹ ਜੀ ਵਾਹ, ਵਾਹ ਜੀ ਵਾਹ। ਮੱਲੀ ਸਾਹਿਬ ਸ਼ੇਰ ਵੇਖਣਾ ਕਿ ਮੈਂ ਚਾਹਨਾ ਵਾ ਹਾਲੀ ਵਕਤ ਲੰਘਾ ਲਈਏ। ਮੈਂ ਚਾਹਨਾ ਵਾ ਹਾਲੀ ਵਕਤ ਲੰਘਾ ਲਈਏ। ਤੂੰ ਚਾਹਨਾ ਹੈ ਸਾਰੀ ਹੁਣੇ ਨਵੇੜ ਦਿਆਂ।
ਹਾਏ 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 ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਰਾ ਮੈਂ ਅੱਖ ਦੀ ਬਾਰੀ ਭੇੜਦਿਆਂ, ਫਿਰ ਹੋਠਾਂ ਤੇ ਰਾਗ ਪਹਾੜੀ ਛੇੜਦਿਆਂ। क्या कहने, क्या कहने। ਸਰ ਜੀ ਹੋਰ ਲੇਕਿਨ ਲੋਕਾਂ ਜੀ 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 ਕੈਰੀ ਔਨ, ਮੈਂ ਉਡੀਕ ਚ ਹੀ ਸਾਂ ਕਿ ਕੁਝ ਹੋਰ ਅਨਾਇਤ ਹੋਵੇ। ਜੀ ਜੀ ਸਾਡਾ ਕੱਚ ਦਾ ਪਿੰਡਾ ਉਸਨੇ ਹੂੰ। ਰਿਸਕ ਭਾਰੇ ਸੰਗਲਾਂ ਅੰਦਰ ਇਸ ਤਰ੍ਹਾਂ ਕੱਸ ਕੇ ਬੰਨਿਆ ਹੈ। ਹਾਏ 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 ਹਾਏ। ਨਾ ਹੁਣ ਯਾਦ ਜਵਾਨੀ ਰਹਿੰਦੀ, ਨਾ ਸਾਵਾਂ ਦੀ ਗਰਮੀ, क्या बात है। ਨਾ ਨਾ ਪਲ ਦੇ ਪਿੰਡੇ ਦਿਸਣ, ਨਾ ਹੋਠਾਂ ਦੀ ਨਰਮੀ। ਹਾਏ ਹਾਏ ਹਾਏ। ਅਸਾਂ ਅਸਾਂ ਤੇ ਖੂਹ ਦੇ ਬਲਦਾਂ ਵਾਂਗੂ ਅੱਖਾਂ ਉੱਤੇ ਖੋਪੇ ਚਾੜ ਕੇ ਚੱਕਰ ਖਾਈ ਜਾਂਦੇ ਆ, ਡੰਗ ਟਪਾਈ ਜਾਂਦੇ ਆ। ਡੰਗ ਟਪਾਈ ਜਾਂਦੇ ਆ, ਵਾਹ ਜੀ ਵਾਹ, ਕੀ ਬਾਤ ਹੈ, ਸ਼ਾਨਦਾਰ। ਸਮਾਜਿਕ ਤੌਰ ਤੇ ਤੁਸੀਂ ਪੜ੍ਹਾਈ ਦੇ ਸ਼ੁਬੇ ਨੂੰ ਚੁਣਿਆ, ਸੁਣੀ ਗਈ, ਸਰਕਾਰੀ ਨੌਕਰੀ ਹੋ ਗਈ। ਸਾਡੇ ਇੱਥੇ ਲਿਖਾਰੀਆਂ ਦੇ ਵਾਸਤੇ ਕਾਪੀਰਾਈਟਸ ਲੈਂਦੇ ਪੰਜਾਬ ਚ ਕੀ ਪੂਰੇ ਪਾਕਿਸਤਾਨ ਚ ਕਿਤੇ ਕੋਈ ਨਹੀਂ ਹੈ। ਲਿਖਣ ਵਾਲੇ ਤੁਹਾਡੇ ਤਰ੍ਹਾਂ ਬੜੇ ਬੜੇ ਹੀਰੇ, ਬਹੁਤ ਗੁਣ ਪਰਾਉਣ ਵਾਲੇ ਲੋਕ ਨੇ, ਦਿਲ ਨੂੰ ਲੱਗਣ ਵਾਲੀ ਸ਼ੈ ਵੀ ਲੋਕਾਂ ਚ ਵੀ ਮਾਨਤਾ ਹੈ। ਇਹ ਢਿੱਲ ਹੈ ਜਿਹੜੀ ਹੈ ਕਿ ਸਰਕਾਰੀ ਦਰਬਾਰੀ ਰਹਿ ਜਾਂਦੀ ਹੈ ਜਾਂ ਕਿੱਦਾਂ ਆ ਕਿ ਲਿਖਾਰੀ ਨੂੰ ਉਹਦੇ ਅੱਖਰਾਂ ਦਾ ਮੁੱਲ ਨਹੀਂ ਪੈਂਦਾ, ਉਹਨੂੰ ਆਪਣੀ ਕਿਤਾਬ ਆਪ ਛਾਪ ਕੇ ਮੁਫਤ ਵੰਡਣੀ ਪੈਂਦੀ। ਇਸ ਕੋਡ ਦਾ ਸੱਚ ਹਕੀਕਤ ਬੈਕਗਰਾਉਂਡ ਕੀ ਹੈ? ਬਿਲਕੁਲ ਮੱਲੀ ਸਾਹਿਬ, ਤੁਸੀਂ ਬਹੁਤ ਹੀ ਖੂਬਸੂਰਤ ਸਵਾਲ ਕੀਤਾ ਹੈ। ਤੇ ਇਹ ਦੁੱਖ ਲਿਖਾਰੀਆਂ ਚ ਮੈਂ ਐਸੇ ਕਾਫੀ ਸਾਰੇ ਲਿਖਾਰੀਆਂ ਨੂੰ ਪਰਸਨਲੀ ਤੌਰ ਤੇ ਜਾਣਦਾ ਵਾਂ ਜਿਹੜਾ ਬਹੁਤ ਖੂਬਸੂਰਤ ਲਿਖ ਰਹੇ ਨੇ, ਲੇਕਿਨ ਡਿਊ ਟੂ ਲੈਕ ਆਫ ਫਾਈਨੈਂਸ ਦੇ ਡੋਂਟ ਹੈਵ ਅ ਕੈਪੈਸਿਟੀ ਟੂ ਗੈਟ ਪਬਲਿਸ਼ देयर बुक। ਉਹਨਾਂ ਨੂੰ ਬਿਲਕੁਲ। ਕੋਈ ਇਸ ਕਿਸਮ ਦੀ ਕੋਈ ਨਾ ਅਸਿਸਟੈਂਸ ਹੁੰਦੀ ਤੇ ਨਾ ਉਹਨਾਂ ਦੇ ਕੋਲ ਇਤਨੀ ਕੈਪੈਸਿਟੀ ਹੁੰਦੀ ਕਿ ਉਹ ਆਪਣੀ ਜਿਹੜਾ ਇਸ ਕਦਰ ਖੂਬਸੂਰਤ ਕਲਾਮ ਲੋਕਾਈ ਤੱਕ ਅਪੜਾ ਸਕੇ। ਹੂੰ ਹੂੰ। ਵੈਸੇ ਤੇ ਅੱਜ ਕੱਲ ਸੋਸ਼ਲ ਮੀਡੀਆ ਦੇ ਦੌਰ 'ਚ ਕਿਤਾਬੀ ਸ਼ਕਲ ਬਹੁਤ ਘੱਟ ਲੋਕ ਦੇ ਰਹੇ ਨੇ। ਮਸ਼ਹੂਰ ਸ਼ਾਇਰ ਜਿਨ੍ਹਾਂ ਦੀ ਇੱਕ ਵੀ ਕਿਤਾਬ ਨਹੀਂ ਆਈ, ਉਹ ਟਿਕਟੌਕ ਤੇ YouTube ਤੇ ਫੇਸਬੁੱਕ ਰਾਹੀਂ ਉਹ ਕਾਫੀ ਦੁਨੀਆ 'ਚ ਪੜ੍ਹੇ ਲਿਖੇ ਤੇ ਸੁਣੇ ਜਾ ਰਹੇ ਨੇ। ਔਰ ਤੁਸੀਂ ਲੋਕਾਂ ਕੋਲ ਅੱਜ ਵਕਤ ਵੀ ਮੈਂ ਇੱਥੇ ਸਗੀਰ ਕਿ ਸਾਹਿਬ ਰੋਕਣਾ ਚਾਹਾਂਗਾ ਥੋੜਾ। ਤੁਸੀਂ ਨਹੀਂ ਸਮਝਦੇ ਕਿ ਇਹਦੇ ਨਾਲ ਲਿਖਾਰੀ ਹੈ ਜਿਹੜਾ ਉਹਦਾ ਕ੍ਰੈਡਿਟ ਕਤਲ ਹੋ ਰਿਹਾ ਹੈ? ਪੜਨ ਵਾਲੇ ਤੇ ਪੜ੍ਹ ਰਹੇ ਨੇ, ਬਿਆਨ ਕਰ ਰਹੇ ਨੇ, ਆਪਣੇ ਲਈ ਵਰਤ ਰਹੇ ਨੇ, ਲੇਕਿਨ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਇਹਦਾ ਲਿਖਾਰੀ ਹੈ ਕੌਣ। ਕ੍ਰੈਡਿਟ ਨਾਲ ਨਹੀਂ ਦਿੱਤਾ ਜਾਂਦਾ ਸੋਸ਼ਲ ਮੀਡੀਆ ਤੇ, ਡਿਜੀਟਲ ਮੀਡੀਆ ਤੇ। ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ ਸਰ ਮੈਂ, ਜੀ। as far as me concerned, ਮੇਰਾ ਜਿੱਥੇ ਤੱਕ ਤਾल्लुक ਹੈ, ਮੇਰੀ ਕੋਈ ਕਿਤਾਬ ਮੈਨੂੰ ਨਹੀਂ ਯਾਦ ਕਿ ਮੈਂ ਆਪ ਛਪਵਾਈ ਹੋਵੇ। ਅੱਛਾ। ਮੇਰੀ ਸਾਰੀ ਕਿਤਾਬਾਂ ਸਪਾਂਸਰਡ ਹੁੰਦੀਆਂ। ਹੂੰ। ਨੰਬਰ 2, ਮੈਨੂੰ ਇੰਡੀਆ ਚੋਂ ਰਾਇਲਟੀ ਵੀ ਤੈਅ ਕੀਤੀ ਜਾਂਦੀ ਕਿ ਤੁਹਾਡੀ ਬੁੱਕ ਤੇ ਇਤਨੇ % ਰਾਇਲਟੀ ਦਿੱਤੀ ਜਾਏਗੀ। ਵਾਹ। ਨੰਬਰ 3, ਪਾਕਿਸਤਾਨ 'ਚ ਇਸ ਵਕਤ ਦਾ ਮੈਂ ਬੜਾ ਬੋਲ ਨਾ ਬੋਲਾਂ ਕਿ ਮੈਂ ਵਾਹਿਦ ਸ਼ਾਇਰ ਹਾਂ ਜਿਸ ਨੂੰ GNN ਟੈਲੀਵਿਜ਼ਨ ਤੇ ਪਾਕਿਸਤਾਨ ਦੇ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਦੇਸ਼ ਵਿੱਚ ਮੇਰਾ ਕਲਾਮ ਰੈਗੂਲਰਲੀ ਗਾਇਕੀ ਦੀ ਸੂਰਤ ਵਿੱਚ ਪੇਸ਼ ਕੀਤਾ ਵਾਹ ਜਾਂਦਾ। ਵਾਹ। ਰੈਗੂਲਰ ਮੇਰੇ ਦਰਜਨੋਂ ਗੀਤ ਜਿਹੜੇ ਨੇ, ਨਜ਼ਮਾਂ ਮੇਰੀਆਂ, ਗਜ਼ਲਾਂ ਗਾਇਕੀ ਦੀ ਸੂਰਤ ਵਿੱਚ ਮੁxtਲਿਫ ਸਿੰਗਰਸ ਗਾ ਚੁੱਕੇ ਨੇ ਕੀ ਕਹਿੰਦੇ। ਉਹਦੇ ਉੱਤੇ। ਅੱਛਾ, ਨੰਬਰ 3, ਉਹ ਮੈਨੂੰ ਪੇ ਕੀਤਾ ਉਹਨਾਂ ਨੇ ਇਸ ਚੀਜ਼ ਦਾ ਕਿ ਮੇਰੀ ਖਿਦਮਤ ਲੈਣ ਦਾ। ਯਾਨੀ ਹੁਣ ਤੁਹਾਡੇ 2-3 ਸਵਾਲਾਂ ਦਾ ਮੈਂ ਜਵਾਬ ਦੇ ਦਿੱਤਾ ਹੈ। ਇੱਕ ਤੇ ਕਿਤਾਬ ਮੇਰੀ, ਜਿੱਥੇ ਤੱਕ ਮੇਰਾ, ਅਗਰ ਤੁਸੀਂ ਅੱਛਾ ਲਿਖਣ ਵਾਲੇ ਹੋ ਪਲੱਸ ਤੁਹਾਡੀ ਕੋਈ ਨਾ ਕੋਈ ਐਸੀ ਤੁਹਾਡੇ ਅੰਦਰ, ਮੇਰੇ ਅੰਦਰ ਤਾਂ ਕੋਈ ਸਕਿੱਲ ਨਹੀਂ ਹੈ ਸਿਵਾਏ ਇਸਦੇ ਕਿ ਕੋਈ ਖਾਸ ਰੱਬ ਦਾ ਕਰਮ ਹੈ, ਮੈਂ ਸਮਝਦਾ ਵਾਂ। ਲੇਕਿਨ ਮੈਂ ਸਰ ਆਪਣੀ ਬੁੱਕਸ ਨੂੰ ਮੈਂ ਸਮਝਦਾ ਕਿ ਮੇਰਾ ਰਾਈਟ ਹੈ ਕਿ ਇਹ ਡਿਸਟ੍ਰਿਕਟ ਗਵਰਨਮੈਂਟ ਛਪਵਾਵੇ। ਮੈਂ ਸਮਝਦਾ ਕਿ ਇੱਥੋਂ ਦੇ ਕਿਤਾਬ ਪੜ੍ਹਨ ਵਾਲੇ, ਇੱਥੋਂ ਦੇ ਬਿਜ਼ਨਸਮੈਨ, ਉਹਨਾਂ ਦੇ ਲਈ ਲੱਖ ਰੁਪਇਆ ਕੋਈ ਮੈਟਰ ਨਹੀਂ ਕਰਦਾ। ਉਹ ਮੇਰੀ ਕਿਤਾਬ ਛਪਵਾ ਕੇ ਉਹਨਾਂ ਨੂੰ ਫਖਰ ਕਰਨਾ ਚਾਹੀਦਾ ਕਿ ਇਹ ਬੰਦਾ ਹੋਇਆ ਨਾ। ਕਿ ਸਰ ਮੈਂ ਇੱਕ ਇੱਥੇ ਨਜ਼ਮ ਸੁਣਾਉਣਾ ਚਾਹਾਂਗਾ ਅਗਰ ਇਜਾਜ਼ਤ ਦਿਓ। ਜ਼ਰੂਰ ਜ਼ਰੂਰ ਪਲੀਜ਼। ਕਿ ਅਸਾਂ ਇੰਜ ਨਹੀਂ ਲਿਖਦੇ ਦੁੱਖਾਂ ਨੂੰ, ਹੂੰ। ਪਹਿਲੇ ਸੁਰਤ ਗਵਾਣੀ ਪੈਂਦੀ ਹੈ। ਆਏ ਹਾਏ। ਇੱਕ ਅੱਖ ਨੂੰ ਲੋਰੀ ਦੇਨੇ ਆ, ਇੱਕ ਅੱਖ ਜਗਾਣੀ ਪੈਂਦੀ ਹੈ। ਆਏ ਹਾਏ ਆਏ ਹਾਏ। ਅਸਾਂ ਦੁੱਖਾਂ ਨੂੰ ਕਈ ਰਾਤਾਂ ਘੋਟ ਕੇ ਪੀਨੇ ਆ, ਕਦੀ ਮਰਦੇ ਆ, ਕਦੀ
जीने आ जीने आ फिर सो फिर सोच हुलारे खांदी है कदी तारियां ते जा बहंदी है कदी मोरा वांगर नचदी है कदी ठर जांदी है सुपने वांग कदी अग दे वांगर पकदी है कदी वेखदी मस्त कलंदरा नु कदी जाहिर नु कदी अंदरा नु आहा कदी अग दे समंदरा नु कदे नोहे पड़दी लाशां ते कदी जिउंदियां मरदियां आसां ते असां इंज नहीं लिखदे दुखां नु असां कल्लियां बह के चीखदे हां असां इंज हयाती लीकदे हां। वाह भाई वाह, वाह भाई वाह, शानदार शानदार, बहुत बा कमाल। एक शिकवा और मेरा ਤੇ ਮੁਸ਼ਾਹਿਦਾ ਵੀ ਰਿਹਾ, ਮੈਨੂੰ ਨਹੀਂ ਪਤਾ ਹੁਣ ਤੁਹਾਡਾ ਵਾਹ ਕਿਹੋ ਜਿਹਾ ਰਿਹਾ। ਸੀਨੀਅਰਸ ਨੇ ਕਦੀ ਨਵੇਂ ਆਉਣ ਵਾਲੇ ਨੇ ਜਿਹੜੇ ਨਾ ਤੇ ਉਹਨਾਂ ਦੀ ਸਲਾਹਣਾ ਕੀਤੀ, ਨਾ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਤੇ ਨਾ ਕਦੀ ਥਾਂ ਦਿੱਤੀ। ਤੁਹਾਡਾ ਤਜਰਬਾ कैसा ਰਿਹਾ? मेरा तजुर्बा ऐसा ही तकरीबन जरा सर जी जिस वेले कोई बंदा प्रोमिनेंट होना शुरू होता है तो सीनियर जै समझते ने मेरे नाल टुरन वाले भी हूं जेडे दिन रात खांदे पींदे भी ने वो ये समझते ने कि ये क्यों अगे वध रहा है ये तो साडा ही हक है ये ते किस तरह जाना है तोड़ के तो मैं उन्होंने कहना है कि भाजी हंझू बीज के नज़मां कढ़ियां आहा नज़मां विचों हासे हम्म जिधरों बांग इशक दी आई तुर पए उसे पासे वाह 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 ते रातां कटियां विच सफरां दे दिन विच सहे अजाब हम्म पलकां उत्ते मर गई नींदर दे विच खाब वाह भाई वाह, वाह भाई वाह। मैं ਤੁਹਾਨੂੰ ਨਿੱਕੀ ਨਜ਼ਮ ਸੁਣਾਵਾਂ ਕਿ ਜਿੰਨੇ ਪੂਰੀ ਥਰਥੱਲੀ ਪਾ ਦਿੱਤੀ ਹੈ ਕਿ ਦੁੱਖਾਂ ਦੇ ਗਲ ਟਲੀਆਂ ਬੰਨੋ ਇਹਦੇ ਲਈ ਇਜਾਜ਼ਤ ਦੀ ਕੀ ਲੋੜ ਆ, ਜ਼ਰੂਰ ਸੁਣਾਓ ਜੀ। ਦੁੱਖਾਂ ਦੇ ਗਲ ਟਲੀਆਂ ਬੰਨੋ ਹੂੰ ਚੁੱਪ ਚਪੀਤੇ ਆ ਜਾਂਦੇ ਨੇ ਹਾਏ 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 ਸਾਰੀ ਬਸਤੀ ਚ ਆ ਜਾਂਦੇ ਨੇ ਹਾਏ ਹਾਏ ਓਹ ਹੋ ਇਹ ਡਾਨ ਅਖਬਾਰ ਚ ਮੁਸ਼ਤਾਕ ਸੂਫੀ ਸਾਹਿਬ ਨੇ ਇਹ ਨਜ਼ਮ ਨੂੰ ਬਕਾਇਦਾ ਕੋਟ ਕਰਕੇ ਆਰਟੀਕਲ ਚ ਲਿਖਿਆ ਤੇ ਦੂਸਰੀ ਲਿਖੀ ਸੀ ਕਿ ਸਾਡਾ ਘਰ ਦਰਿਆਵਾਂ ਅੰਦਰ ਪਰ ਤੱਸੇ ਨੇ ਖੇਤ ਹੂੰ ਚਾਰ ਚੁਫੇਰੇ ਮਿੱਟੀ ਕੱਟਾ ਚਾਰ ਚੁਫੇਰੇ ਰੇਤ ਆਹਾ और एक खास तौर से ਤੁਹਾਡੇ ਲਈ ਇਹ ਕਲਾਮ ਦੀ ਨਜ਼ਮ ਸੁਣਨਾ ਸਿਰ ਮੱਥੇ ਨੇਰੇ ਦੇ ਵਿੱਚ ਨੱਚਦਿਆਂ ਡਰਦੀਆਂ ਕੰਬਦੀਆਂ ਅੱਖਾਂ ਅੱਗੇ ਇੱਕਦਮ ਚੰਨ ਆ ਜਾਵੇ ਤੇ ਬੰਦਾ ਅੰਨਾ ਹੋ ਜਾਂਦਾ ਹਾਏ 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 ਫੇਰ ਇੱਕ ਵਾਰਾਂ ਜੀ, ਕੀ ਬਾਤ ਹੈ, ਕੀ ਲੈ ਨੇਰੇ ਦੇ ਵਿੱਚ ਨੱਚਦਿਆਂ ਡਰਦੀਆਂ ਕੰਬਦੀਆਂ ਅੱਖਾਂ ਅੱਗੇ ਇੱਕਦਮ ਚਾਨਣ ਆ ਜਾਵੇ ਤੇ ਬੰਦਾ ਅੰਨਾ ਹੋ ਜਾਂਦਾ ਆਹਾ ਹਾ ਹਾ ਆਹਾ ਹਾ ਵਾਹ ਬਈ ਵਾਹ, ਵਾਹ ਬਈ ਵਾਹ। और नज्म देखना कि सर काली रात की चुप तो डर के सहमिया एक परछावा ਅੱਖਾਂ ਲੁੱਟੀ ਸੋਚ ਰਿਹਾ ਹੈ ਹੂੰ ਮਿੱਟੀ ਉੱਤੇ ਐਡੀ ਚੁੱਪ ਹੈ ਮਿੱਟੀ ਥੱਲੇ ਕੀ ਹੋਵੇਗਾ ओए होए होए, वाह भाई वाह, वाह भाई वाह, क्या सोच उड़ा रही है ख्याल दी, आए हाय क्या कहने। ਤੇ ਸਾਰੇ ਮੰਜ਼ਰ ਧੁੰਦਲੇ ਸਾਰੀਆਂ ਸ਼ਕਲਾਂ ਡਰੀਆਂ ਸਭ ਦੇ ਰੰਗ ਨੇ ਉੱਡੇ ਉੱਡੇ ਸਭ ਦੀਆਂ ਅੱਖਾਂ ਮਰੀਆਂ ਹੂੰ ਨਾ ਰਾਤਾਂ ਨੂੰ ਤਾਰੇ ਜਗਦੇ ਨਾ ਗਲੀਆਂ ਵਿੱਚ ਦੀਵੇ ਨਾ ਕੋਈ ਫਟ ਜਿਗਰ ਦੇ ਸਿੰਦਾ ਨਾ ਕੋਈ ਪੀੜਾ ਪੀਵੇ ਆਹਾ ਨਾ ਮਨ ਚੱਲੀ ਖੜਕੇ ਨਾ ਅੰਦਰ ਦੇ ਟਾਲ ना कोई बांग मसीतों आवे ना दिसते कोई गार आहा चार चुफेरे अग दे सांबड़ चार चुफेरे धुप हूँ सारी धुप वाह भाई वाह, वाह 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 वाह। ਐ ਵੇ ਸਰ ਕਿ ਤੁਸੀਂ ਆਪਣੇ ਵੱਡੇ ਜਿਹੜੇ ਨੇ ਉਹਨਾਂ ਦਾ ਅਦਬ ਨਾ ਛੱਡੋ ਮੈਂ ਉਹਨਾਂ ਦੀ ਗੱਲ ਸਵਾਲ ਮੇਰਾ ਹਜੇ ਵੀ ਅਧੂਰਾ ਹੈ, ਤੁਹਾਡੀ ਗੱਲ ਹੈ ਜਿਹੜੀ ਉਹ ਲੱਛੇਦਾਰ ਕਿਤੇ ਹੋਰ ਲੈ ਜਾਂਦੀ ਹੈ, ਫਿਰ ਕਿੱਦਾਂ ਆਪਣਾ ਥਾਂ ਔਰ ਮੁਕਾਮ ਲਿਆ ਸੀਨੀਅਰਸ ਕੋਲੋਂ। ਮੈਂ ਇੱਕ ਗੱਲ ਤੁਹਾਨੂੰ ਦੱਸੀ ਕਿ ਮੈਂ 7 ਸਾਲ ਕਿਤਾਬ ਨਹੀਂ ਲਿਖੀ 2011 10 ਤੋਂ ਬਾਅਦ 18 ਚ ਆਈ ਮੈਂ ਸਿਰਫ ਇਹ ਕੰਮ ਕੀਤਾ ਕਿ ਉਹ ਮਿਆਰ ਕੀ ਹੈ ਕਿ ਜਿਹੜਾ ਮੈਨੂੰ ਫॉलो करना पएगा एक्सेप्टेंस ਲਈ
ਤੇ ਦੇਖੋ ਦੋ ਚੀਜ਼ਾਂ ਨੇ, ਇੱਕ ਜੀ ਹੈ ਕਬੂਲੀਅਤ, ਇੱਕ ਹੈ ਮਕਬੂਲੀਅਤ। ਠੀਕ ਹੈ। ਮਕਬੂਲੀਅਤ ਲਈ ਤੁਸੀਂ ਸੋਸ਼ਲ ਮੀਡੀਆ ਤੇ ਆਪਣਾ ਕੰਮ ਜਦੋਂ ਪਾਓਗੇ ਨਾ, ਤੇ ਹੂੰ, ਮੇਰੀਆਂ ਬੇਤਹਾਸ਼ਾ ਵੀਡੀਓਜ਼ ਐਸੀਆਂ ਨੇ ਜਿਹੜੀਆਂ ਕਿ ਕਈ ਮਿਲੀਅਨਸ ਚ ਨੇ ਨਾ, ਨਜ਼ਮਾਂ ਵਾਇਰਲ ਹੋਈਆਂ। ਠੀਕ ਹੈ। ਤੇ ਉਹ ਤੇ ਹੋ ਗਈ ਮਕਬੂਲੀਅਤ। ਹੁਣ ਹੂੰ, ਕਬੂਲੀਅਤ ਕਿੰਨੇ ਕਰਨੀ ਹੈ? ਤੁਹਾਡੇ ਬੱਚਿਆਂ ਨੇ, ਜਿਹੜੇ ਹੂੰ, ਤੁਹਾਡੇ ਕੰਟੈਂਪਰੇਰੀ ਸੀਨੀਅਰਸ ਨੇ, ਜਿਹੜੇ ਜੱਜਸ ਨੇ, ਦੇ ਕਲਾਕਾਰ ਨੇ, ਮਹਾਨ ਨੇ, ਉਹਨਾਂ ਨੇ ਕਬੂਲ ਕਰਨਗੇ ਤਾਂ ਤੁਹਾਨੂੰ ਲੋਕ ਮੰਨਣਗੇ। ਬਿਲਕੁਲ ਠੀਕ ਹੈ, ਬਿਲਕੁਲ ਉਹ ਠੀਕ। ਉਹਦੇ ਵਿੱਚ ਸਰ ਮੈਂ ਵੇਖਿਆ ਕਿ ਅਗਰ ਤੁਹਾਡੇ ਕਲਾਮ 'ਚ ਜਾਨ ਹੋਏਗੀ ਨਾ, ਤੁਹਾਨੂੰ ਕੋਈ ਪਹਿਲੇ ਨੰਬਰ ਤੇ ਪੜ੍ਹਾ ਦੇਵੇ, ਤੁਹਾਨੂੰ ਆਖਰੀ ਨੰਬਰ ਤੇ ਪੜ੍ਹਾ ਦੇਵੇ, ਤੇ ਤੁਹਾਨੂੰ ਸਰ ਉਹ ਜਿਹੜੇ ਲੋਕ ਨੇ ਨਾ, ਉਹ ਤੁਹਾਡੀ ਉਹ ਵਾਹ ਵਾਹ ਤੇ ਕਲੈਪਿੰਗ ਤੇ ਜਿਹੜੇ ਉੱਥੇ ਇੱਕ ਮਾਹੌਲ ਬਣੇਗੀ ਨਾ, ਚਾਹੇ ਉਹ ਵੱਡਿਆਂ ਦੇ ਮੂੰਹ, ਜਿੰਨੇ ਅਸੀਂ ਅਕਸਰ ਮੁਸ਼ਾਇਰਿਆਂ 'ਚ ਵੇਖਦੇ ਹਾਂ, ਜਿਹੜੇ ਸਟੇਜ ਤੇ ਬੈਠੇ ਹੁੰਦੇ ਨੇ ਨਾ, ਅੱਛਾ ਸ਼ੇਰ ਵੇਖ ਕੇ ਉਹ ਮੂੰਹ ਲਟਕਾ ਕੇ ਬੈਠੇ ਹੁੰਦੇ ਨੇ ਹੂੰ, ਕਿ ਹੂੰ, ਅਸੀਂ ਹੂੰ, ਚੁੱਪ ਪੱਟੀ ਬੈਠੇ ਹੁੰਦੇ ਨੇ, ਪਤਾ ਨਹੀਂ ਵੀ ਇਹ ਕੀ ਕਰਤਾ ਇਹਨੇ, ਕਿਉਂ? ਇਹ ਤਾਂ ਸਾਡਾ ਹੀ ਕੰਮ ਸੀ ਦਾਦ ਲੈਣਾ ਤੇ। ਹਾਏ, ਲੇਕਿਨ ਸਰ ਇਹ ਜਿਹੜਾ ਇੰਜ ਥਾਂ ਥਾਂ ਦਿਲ ਨੂੰ ਖੋਲਦੇ ਨਹੀਂ, ਹੂੰ, ਤੁਸੀਂ ਬੋਲਦੇ ਹੋ, ਅਸੀਂ ਬੋਲਦੇ ਨਹੀਂ, ਹਾਏ ਹਾਏ, ਤੇ ਜਿਹਦੇ ਨਾਲ ਜੁੜਨ ਦਾ ਸੋਚ ਲਿਆ, ਕੱਟ ਜਾਵੇ ਫਿਰ ਡੋਲਦੇ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਮੈਂ ਤੁਹਾਨੂੰ ਨਾ ਇੱਕ ਹਮਦ ਸੁਣਾਉਣਾ ਚਾਹੁੰਦਾ, ਜੋ ਮੈਨੂੰ ਸ਼ੁਰੂ 'ਚ ਸੁਣਾਉਣੀ ਚਾਹੀਦੀ ਸੀ, ਕਿਉਂਕਿ ਉਸ ਤੋਂ ਅੰਦਾਜ਼ਾ ਲਗਾ ਜ਼ਰੂਰੀ ਹੈ ਤੇ ਕਿ ਹੁਣ ਬਰਕਤ ਹੀ ਹੈ, ਜ਼ਰੂਰ ਸੁਣਾਓ ਜੀ। ਪੰਜਾਬੀ ਜਿਹੜੀ ਹੈ, ਮੈਂ ਕੱਲ ਵੀ ਇੱਕ ਟੈਲੀਵਿਜ਼ਨ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਪੰਜਾਬੀ ਤੇ ਮੈਨੂੰ ਫਖਰ, ਸਿਰਫ ਫਖਰ ਨਹੀਂ ਹੈ, ਬਲਕਿ ਮੇਰਾ ਰੋਜ਼ਗਾਰ ਇਸ ਪੰਜਾਬੀ ਨੇ ਮੈਨੂੰ ਦੇਤਾ ਹੈ। ਹਾਂ ਮੇਰਾ ਸਬਜੈਕਟ ਫਾਈਨੈਂਸ ਹੈ। ਮੈਂ ਅਕਾਊਂਟਿੰਗ ਤੇ ਐਂਟਰੀਆਂ ਪੜਾ ਲੋਕਾਂ ਨੂੰ ਬਿਜ਼ਨਸ ਪੜਾ ਮੈਨੂੰ ਪੰਜਾਬੀ ਨਾ ਸਿਰਫ ਪੇ ਕਰਕੇ ਬੁਲਾਇਆ ਜਾਂਦਾ ਹੈ, ਬਲਕਿ ਟੈਲੀਵਿਜ਼ਨ ਤੇ ਮੈਨੂੰ ਡਿਫਰੈਂਟ ਸਿੰਗਰ ਸਰ ਮੈਨੂੰ ਬਕਾਇਦਾ ਮੇਰੇ ਕਲਾਮ ਨੂੰ, ਲੋਕ ਸਿੰਗਰਾਂ ਨੂੰ ਪੈਸੇ ਦੇ ਕੇ ਗਵਾਉਂਦੇ ਨੇ, ਸਾਨੂੰ ਸਿੰਗਰ ਜਿਹੜਾ ਨਾ ਕਲਾਮ ਦੇ ਰਾਈਟਸ ਲੈਣ ਲਈ ਪੇ ਕਰਦੇ ਵਾਹ ਵਾਹ। ਤੇ ਸ਼ੁਰੂ ਉਸ ਦੇ ਨਾਮ ਤੋਂ, ਹੂੰ, ਜਿਨਨੇ ਮੌਸਮਾਂ ਦੀ ਚੁੰਨੀ ਨੂੰ ਰੰਗ ਦਿੱਤੇ। ਆਹਾ, ਸ਼ੁਰੂ ਉਸ ਦੇ ਨਾਮ ਤੋਂ, ਜਿਨਨੇ ਮੌਸਮਾਂ ਦੀ ਚੁੰਨੀ ਨੂੰ ਰੰਗ ਦਿੱਤੇ, ਜਿਨਨੇ ਦਿੱਤਾ ਹੈ ਚਾਨਣ ਦੀਵਿਆਂ ਨੂੰ, ਫਿਰ ਆਹਾ, ਦੀਵੇ ਅਸਮਾਨ ਤੇ ਟੰਗ ਦਿੱਤੇ। ਕਿਆ कहने। ਤੇ ਸ਼ੁਰੂ ਉਸ ਦੇ ਨਾਮ ਤੋਂ, ਜਿਨਨੇ ਰੋਹੀ ਦੇ ਬੁੱਲਾਂ ਤੇ ਟੱਸ ਰੱਖੀ, ਆਹਾ, ਜਿਨਨੇ ਕੱਢਿਆ ਹੈ ਆਦਮ ਜਨਤਾਂ ਚੋਂ, ओह, ਜਿਨਨੇ ਕਣਕਾਂ ਦੇ ਦਾਣਿਆਂ 'ਚ ਚੱਸ ਰੱਖੀ। वाह, ਸ਼ੁਰੂ ਉਸ ਦੇ ਨਾਮ ਤੋਂ, ਜਿਨਨੇ ਰਾਤਾਂ ਦੇ ਨਾਲ ਸਵੇਰ ਰੱਖੀ, ਜਿਨਨੇ ਕੱਲੇ ਨੇ ਦੁੱਖ ਜ਼ਮੀਨ ਅੰਦਰ, ਨਾਲ ਖੁਸ਼ੀਆਂ ਦੀ ਭਰ ਕੇ ਚੰਗੇਰ ਰੱਖੀ। वाह जी ਤੇ वाह, ਸ਼ੁਰੂ ਉਸ ਤੋਂ, ਜਿਨਨੇ ਪਾਣੀ ਨੂੰ ਬਦਲਾਂ ਦੇ ਘਰ ਦਿੱਤੇ, ਜਿਨਨੇ ਡੱਕੇ ਨੇ ਜ਼ੋਰ ਹਵਾਵਾਂ ਦੇ, ਜਿਨਨੇ ਚਿੜੀਆਂ ਦੇ ਉੱਡਣ ਨੂੰ ਪਰ ਦਿੱਤੇ। ਤੇ ਸ਼ੁਰੂ ਉਸ ਦੇ ਨਾਮ ਤੋਂ, ਜਿਨਨੇ ਕਿਸਮਾਂ ਨੂੰ ਅੰਬਰਾਂ ਦੀ ਛਾਂ ਦਿੱਤੀ, ਜਿਨਨੇ ਗੁੰਨਿਆ ਹੈ ਰੂਹ ਨੂੰ ਮਿੱਟੀ ਅੰਦਰ, ਫਿਰ ਮਿੱਟੀ ਨੂੰ ਮਿੱਟੀ ਤੇ ਥਾਂ ਦਿੱਤੀ। ਤੇ ਸ਼ੁਰੂ ਉਸ ਦੇ ਨਾਮ ਤੋਂ, ਜਿਨਨੇ ਧਰਤੀ ਨੂੰ ਸੂਰਜ ਦੀ ਅੱਗ ਦਿੱਤੀ, ਜਿਨਨੇ ਰੱਖੀ ਹੈ ਲਾਜ ਨਿਵਾਣਿਆਂ ਦੀ, ਜਿਨਨੇ ਰੁੱਖਾਂ ਦੇ ਸਿਰਾਂ ਤੇ ਪੱਗ ਦਿੱਤੀ। ਸ਼ੁਰੂ ਉਸ ਦੇ ਨਾਮ ਤੋਂ, ਜਿਨਨੇ ਅੱਖੀਆਂ ਨੂੰ ਰੇਸ਼ਮ ਜਿਹੇ ਖਾਬ ਦਿੱਤੇ, ਜਿਨਨੇ ਦਿੱਤੀਆਂ ਨੇ ਰੁੱਤਾਂ ਬਹਾਰ ਦੀਆਂ, ਫਿਰ ਰੁੱਤਾਂ ਨੂੰ ਸੁਰਖ ਗੁਲਾਬ ਦਿੱਤੇ। ਸ਼ੁਰੂ ਉਸ ਦੇ ਨਾਮ ਤੋਂ, ਸ਼ੁਰੂ ਉਸ ਦੇ ਨਾਮ ਤੋਂ। वाह जी वाह, क्या ਬਰਕਤਾਂ ਵਾਲੇ ਅੱਖਰ ਸਨ। ਸਗੀਰਤ ਬਸਮ ਜੀ, ਤੁਸੀਂ ਸਮਝਦੇ ਜੇ ਕਿ ਕੋਈ ਡੱਕਾ ਇਹੋ ਜਿਹਾ ਜ਼ਰੂਰ ਲੱਗਣਾ ਚਾਹੀਦਾ ਹੈ ਕਿ ਜਿਹੜੇ ਨਵੇਂ ਲਿਖਣ ਵਾਲੇ ਨੇ, ਸੋਹਣਾ ਲਿਖਣ ਵਾਲੇ ਨੇ, ਤੁਹਾਡੇ ਵਰਗੇ ਨੇ, ਤੁਹਾਡੇ ਕਬੀਲੇ ਦੇ ਨੇ, ਤੁਹਾਡੇ ਜੇ ਨੇ, ਜਿਨ੍ਹਾਂ ਦਾ ਰਾਹ ਡਕਿਆ ਜਾਣਾ ਹੈ ਅੱਗੇ ਵੀ, ਉਹਨਾਂ ਨੂੰ ਕਮ ਸੇ ਕਮ ਥੋੜਾ ਜਿਹਾ ਸਾਹ ਲੈਣ ਦਾ ਮੌਕਾ ਜਿਹੜਾ ਉਹ ਤਾਂ ਜ਼ਰੂਰ ਮਿਲਣਾ ਚਾਹੀਦਾ। ਬਾਕੀ ਫੈਸਲਾ ਤੇ ਸੁਣਨ ਵਾਲੇ ਔਰ ਪੜ੍ਹਨ ਵਾਲੇ ਕਰਨਗੇ। ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਜਿੱਥੇ ਤੱਕ ਸਾਹ ਲੈਣ ਦੀ ਗੱਲ ਹੈ, ਮੈਂ ਤਾਂ ਇਹ ਸਮਝਦਾ ਵਾਂ ਕਿ ਜਿਹੜੇ ਸਾਡੇ ਸੀਨੀਅਰਸ ਨੇ, ਇਹਨਾਂ ਨੂੰ ਰਾਹ ਦੇਣਾ ਚਾਹੀਦਾ ਹੈ। ਹੂੰ, ਇਹਨਾਂ ਨੂੰ ਮੈਂ ਤੁਹਾਡੇ ਲਈ ਇਹ ਸਿਰਫ ਦੱਸ ਦਿਆਂ ਕਿ ਮੈਂ ਆਪਣੇ ਕਈ ਜਿਹੜੇ, ਮੈਂ ਇੱਕ ਤਾਂ ਕਿਸੇ ਨੂੰ ਜੂਨੀਅਰਸ ਨੂੰ ਸ਼ਾਗਿਰਦ ਨਹੀਂ ਕਹਿੰਦਾ,
ਉਹ ਬਲਕਿ ਮੇਰੇ ਦੋਸਤ ਨੇ ਇੱਕ ਦੂਸਰੇ ਦੇ ਨਾਲ ਸਲਾਹ ਕਰ ਲੈਣਾ, ਇਹ ਤੇ ਵਾਹ ਸ਼ੇਅਰਿੰਗ ਹੈ। क्या कहना ਲੋਕ ਜਿਹੜਾ ਨਾ ਉਸਤਾਦ ਹੈ ਜੀ, ਇਹ ਮੇਰਾ ਤੁਸੀਂ ਉਸਤਾਦ ਹੋ ਜੀ, ਤੇ एट अ टाइम सर जी इंडिया पाकिस्तान में मोर देन आई थिंक सो कई दर्जना ਦੇ ਮੈਂ ਦਿਬਾਚੇ ਦੇ ਖਿਲਾਫ ਲਿਖ ਚੁੱਕੇ ਆ, ਆਪਣੇ ਤੋਂ 3 ਗੁਣਾ ਵੱਡੀ ਉਮਰਾਂ ਦੇ ਲੋਕਾਂ ਦੇ क्या कहना ਦਿਬਾਚੇ ਲਿਖ ਚੁੱਕੇ, क्या ਜਿਹਦੇ कहना ਵਿੱਚ ਇੰਡੀਆ शानदार। 70-80 ਸਾਲਾਂ ਦੇ ਲੋਕ ਕਹਿੰਦੇ ਨੇ ਜੀ ਤੁਸੀਂ ਹੀ ਲਿਖਣਾ ਦਿਬਾਚਾ। ਪਾਕਿਸਤਾਨ ਦੇ ਲੋਕ ਮੈਂ ਜਿਹੜਾ ਨਾ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ ਮੇਰੀ ਆਪਣਾ art.com ਜਿਹੜੀ ਸਾਈਟ ਹੈ ਉਸ ਤੇ ਮੇਰੀਆਂ ਸਾਰੀਆਂ ਕਿਤਾਬਾਂ ਅਵੇਲੇਬਲ ਨੇ, ਮੈਂ अपना ਤੁਹਾਨੂੰ वो ਲਿੰਕ ਕਰ जी ਆਪਣਾ ORG ਤੇ ਜਿਹੜਾ ਸਰ ਮੇਰਾ ਬੁੱਕ ਸਾਰੀਆਂ ਇੰਡੀਅਨਸ ਦੀ ਗੁਰਮੁਖੀ ਵੀ ਸ਼ਾਹਮੁਖੀ ਅਵੇਲੇਬਲ ਨੇ। गुड ਤੁਸੀਂ ਜਿਹੜੀ ਮੇਰੀ ਨਸਰ ਕਿਤਾਬ ਹੈ ਉਹ ਪੜ੍ਹੋਗੇ ਤੇ ਤੁਹਾਨੂੰ ਉਹ ਨਸਰ ਨਹੀਂ ਲੱਗੇਗੀ, ਉਹ ਸ਼ਾਇਰੀ ਲੱਗੇਗੀ, ਇਸ ਤਰ੍ਹਾਂ ਦੀ ਉਹ ਨਸਰ। गुड ਤੇ मेरे लिए ਜਿਹੜੇ नवी ਜੂਨੀਅਰ मैं सिर्फ एक कवि समझदा आया हुण पता लगा तुसी नसर भी लिखदे जी। ਨੇ ਮੈਨੂੰ ਉਸ ਤੋਂ ਅਵਾਰਡ ਮਿਲ ਚੁੱਕਿਆ ਹੈ, ਗਵਰਨਮੈਂਟ ਆਫ ਪੰਜਾਬ ਦਾ ਬੈਸਟ ਬੁੱਕ ਆਫ ਦ ਈਅਰ ਕਲਾਸ ਅਵਾਰਡ ਮਿਲ ਚੁੱਕਿਆ ਹੈ। ਗੁੱਡ ਗੁੱਡ ਅੱਛਾ ਇਹ ਦੱਸੋ ਸਗੀਰ ਤਬੱਸੁਮ ਸਾਹਿਬ ਕਿ ਮੀਡੀਆ ਦੇ ਨਾਲ ਵੀ ਜਿੱਦਾਂ ਤੁਸੀਂ ਦੱਸਿਆ ਕਿ ਕੋਈ ਨਾ ਕੋਈ ਸੰਬੰਧ ਰਿਹਾ ਤੁਹਾਡਾ, ਕੋਈ ਕਮਰਸ਼ੀਅਲ ਕੋਈ ਜਿੰਗਲ ਕੋਈ ਇਹੋ ਜਿਹੀਆਂ ਸ਼ੈਵਾਂ ਵੀ ਲਿਖੀਆਂ ਤੁਸੀਂ ਲਿਖੀਆਂ ਤੇ ਕਿਹੜੇ ਕਿਹੜੇ ਕੋਈ ਹੈ ਨੇ, ਕਿੰਨਾ ਇਦਾਰਿਆਂ ਲਈ ਕਿੰਨਾ ਏਜੰਸੀਆਂ ਲਈ ਕਿਹੜੀ ਪ੍ਰੋਡਕਟ ਲਈ? ਸਰ ਮੈਂ ਵੈਸੇ FM 90 ਰੇਡੀਓ ਬਾਵਨ ਨਗਰ ਤੇ ਮਾਂ ਬੋਲੀ ਦੇ ਨਾਮ ਤੋਂ 12 ਸਾਲ 13 ਸਾਲ ਪ੍ਰੋਗਰਾਮ ਕਰਦਾ ਰਿਹਾ ਬਾਵਨ ਨਗਰ। ਕਰੰਟ ਅਫੇਅਰਸ ਦਾ ਹੈਡ ਵੀ ਰਿਹਾ, ਨਿਊਜ਼ ਐਂਕਰ ਵੀ ਰਿਹਾ, ਤੇ ਮੇਰੀ ਸਰਕਾਰੀ ਜੌਬ ਦੀ ਵਜ੍ਹਾ ਤੋਂ ਮੈਂ ਟੈਲੀਵਿਜ਼ਨ ਤੇ ਮੈਂ ਆਡੀਸ਼ਨ ਦਿਆ ਸੀ ਨਿਊਜ਼ ਕਾਸਟਿੰਗ ਦਾ, ਲੇਕਿਨ ਮੈਂ ਉਹਨੂੰ ਨਹੀਂ ਜੁਆਇਨ ਕਰ ਸਕਿਆ ਕਿ ਇਹ ਡਿਜ਼ਾਈਨ ਕਰਨਾ ਪੈਂਦਾ ਸੀ। ਠੀਕ ਹੈ ਤੇ ਮੇਰਾ ਤੁਸੀਂ ਕਹਿ ਰਹੇ ਹੋ ਟੈਲੀਵਿਜ਼ਨ ਲਈ, ਮੈਂ GNN TV ਲਈ ਉਹਨਾਂ ਦੇ ਗੌਰਮੇ ਦੇ ਲਈ ਗੀਤ ਲਿਖ ਚੁੱਕਿਆ ਅੱਛਾ ਉਹਨਾਂ ਦਾ। ਹਾਂਜੀ, ਉਹ ਗੌਰਮੇ ਦੀ ਐਡਸ ਲਿਖ ਚੁੱਕੇ हैं, ਫਿਰ ਫੇਸਬੁੱਕ ਦੇ ਲਈ ਉਹਦਾ ਇੰਟਰੋ ਲਿਖ ਚੁੱਕੇ हैं ਮੈਂ, ਕਿਉਂਕਿ ਦੱਸਿਆ ਤੁਹਾਡਾ ਮੇਰਾ GNN ਦੇ ਨਾਲ ਤੇ ਉਸ ਟੈਲੀਵਿਜ਼ਨ ਨਾਲ ਮੇਰਾ ਇੱਕ ਪ੍ਰੋਪਰ ਮੁਹੱਬਤ ਦਾ ਤਾਲੁਕ ਜੁਨੇਦ ਸਲੀਮ ਨਾਲ, ਤੇ ਇੱਕ ਮੇਰਾ ਉਹਨਾਂ ਦੇ ਨਾਲ ਐਗਰੀਮੈਂਟ ਵੀ ਹੋਇਆ ਕਿ ਮੈਂ ਕਲਾਮ ਕਾਪੀਰਾਈਟ ਕਿਸੇ ਹੋਰ ਨੂੰ ਨਹੀਂ ਦਾਂਗਾ, ਤੇ ਇਸ ਲਈ ਮੇਰੇ ਕਈ ਦਰਜਨ ਗੀਤ ਜਿਹੜਾ ਨਾ ਉਹ ਗਾਏ ਜਾ ਰਹੇ ਨੇ। ਮੈਂ ਇੱਥੇ ਸਹੂਲਤ ਨਹੀਂ, ਮੇਰਾ ਉਰਦੂ ਬੋਲਣ ਵਾਲੀ ਹੈ ਸਰ, ਉਹਨਾਂ ਨੇ ਈਦ ਦੇ ਉੱਪਰ ਨਾ ਬੱਬੂ ਰਾਣਾ ਦੀ ਆਵਾਜ਼ 'ਚ ਰਿਲੀਜ਼ ਕੀਤਾ ਸੀ, ਮਲਕੂ ਜਿਹਨੇ ਨੱਕ ਦਾ ਕੋਕਾ ਗਾਇਆ ਉਹ ਉਹਦੇ ਤੇ ਨੱਚਦਾ ਰਿਹਾ। ਕੀ ਕਹਿਣਾ? ਅੱਛਾ, ਫਿਰ ਮੈਂ ਇਹ ਗੀਤ ਸਾਬਰ ਵਿਰਕ ਸਾਹਿਬ ਨੇ ਪਾਕਿਸਤਾਨ ਦੇ, ਉਹਨਾਂ ਨੇ 3 ਐਡੀਸ਼ਨ ਇਹਦੇ ਕੱਢਦੇ ਨੇ ਕਿਉਂਕਿ ਲੰਮੀ ਨਜ਼ਮ ਹੈ। ਪਹਿਲਾ ਗੀਤ ਵਾਇਰਲ ਹੋਇਆ, ਉਹਨਾਂ ਨੇ ਗਾਇਆ, ਫਿਰ ਦੂਸਰਾ ਉਹਨਾਂ ਦਾ ਆਉਣ ਵਾਲਾ, ਤੀਸਰਾ ਵੀ ਆਉਣ ਵਾਲਾ, ਆਡੀਓ ਬਣ ਚੁੱਕਿਆ, ਉਹਦੀ ਵੀਡੀਓ ਬਣਵਾ ਰਹੇ ਨੇ ਉਹ ਕੌਂਸਲ ਕੰਪੋਜ਼ਿੰਗ, ਯਾਨੀ ਉਸ ਤੇ इंडिया पाकिस्तान से कम हो ही जा रहे नज़म से ना, बहुत अच्छा उसका रिस्पॉन्स है उस नज़म, क्योंकि सारी नैशनल नाल जुड़ी हुई है। ਦੋਵੇਂ ਪੰਜਾਬਾਂ ਦੇ ਕਲਚਰ ਨੂੰ ਮੈਂ ਉਸ ਚ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਿਵਾਈਵਲ ਆਫ ਮਦਰ ਲੈਂਗੁਏਜ ਜਿਹੜਾ ਮੈਂ ਸਮਝ ਸਮਾਂ ਸ਼ਾਮਲ ਕੀਤਾ ਨੂੰ ਮੁੱਖ ਰੱਖਦਿਆਂ ਹੋਇਆ, ਕਿਉਂਕਿ ਕਾਫੀ ਟਾਈਮ ਤੁਹਾਡਾ ਅਸੀਂ ਲਿਆ। ਅੱਗੇ ਮੁਸਤਕਬਲ ਚ ਆਉਣ ਵਾਲੇ ਵੇਲੇ ਚ ਫਿਊਚਰ ਚ ਕਿਹੜੇ ਕਿਹੜੇ ਮਨਸੂਬੇ ਨੇ ਜਿਨ੍ਹਾਂ ਤੇ ਕੰਮ ਕਰ ਰਹੇ ਜੇ, ਤੇ ਕਿਹੜੇ ਕਿਹੜੇ ਗੋਲ ਨੇ ਜਿਨ੍ਹਾਂ ਤੇ ਕੰਮ ਕਰਨਾ ਚਾਹੁੰਦੇ ਜੇ? ਮੇਰੀ ਸਰ ਇੱਕ ਅੱਖਾਂ ਦੀ ਬਿਮਾਰੀ ਐਸੀ ਮੱਲੀ ਸਾਹਿਬ ਲੱਗ ਗਈ ਮੈਨੂੰ ਕਿ ਮੇਰੀ ਜਿਹੜੀ ਆਈਜ਼ ਦੇ ਅੰਦਰ ਨਾ CSTR ਕੋਈ ਜਾਂ CSTWR ਹੈ ਡਿਜ਼ੀਜ਼, ਉਹ ਲੀਕੇਜ ਹੋ ਜਾਏ ਨਾ ਅੱਖ ਚ, ਤੇ ਅੱਖ ਦਾ ਇੱਕ ਸੈਂਟਰ ਚ ਨਜ਼ਰ ਆਣਾ ਉਹ ਹੋ ਗਿਆ, ਡਿਸਟੋਰਟ ਹੋ ਗਈ। ਤੇ ਮੈਂ ਇੱਕ ਅੱਖ ਗੁਜ਼ਾਰਾ ਕਰ ਰਿਹਾ ਤੇ ਮੇਰਾ ਬੜਾ ਦਿਲ ਕਰ ਰਿਹਾ ਕਿ ਮੈਂ ਲਿਖਾਂ, ਤੇ ਹੁਣ ਮੇਰੀ ਜਿਹੜੀ ਖੁਆਇਸ਼ ਹੈ ਨਾ ਸਰ, ਇੱਕ ਤਾਂ ਮੇਰੀ ਕਿਤਾਬ ਕੂਕ ਸਰਹੱਦੋਂ ਪਾਰ ਦੀ ਨਸਰ ਦੀ ਇੰਡੀਆ ਇਸੇ ਮਹੀਨੇ ਸ਼ਾਇਦ ਪਬਲਿਸ਼ ਹੋ ਜਾਏਗੀ ਜੀ, ਤੇ ਇੱਕ ਗਜ਼ਲਾਂ ਦੀ ਇੱਕ ਹੋਰ ਮੇਰਾ ਪਬਲਿਸ਼ਰ ਮੰਗ ਰਿਹਾ, ਉਹ ਗਜ਼ਲ ਤਾਜ਼ਾ ਦੀ, ਤੇ ਇੱਕ ਪਾਕਿਸਤਾਨ ਸ਼ਾਇਰੀ ਦੀ, ਇੱਕ ਜਿਹੜਾ ਮੇਰੀ ਆਟੋਬਾਇਓਗ੍ਰਾਫੀ ਜਿਹੜਾ ਨਾ ਮੈਂ ਲਿਖ ਰਿਹਾ ਜਿੱਥੇ ਮੈਂ ਜੰਮਿਆ, ਉਹ ਕਿਸੇ ਫਿਲਮੀ ਦੁਨੀਆ ਤੋਂ ਘੱਟ ਨਹੀਂ ਹੈ। ਉਹ ਜਿਹੜੀ ਐਸੀ ਹੈ ਕਿ ਉੱਥੇ 4 ਕੌਮਾਂ ਆਬਾਦ ਸਨ ਥਲਲੀਆਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜੁਲਾਏ, ਕੁਮਾਰ, ਕਸਾਈ ਤੇ ਫਕੀਰ। ਇਸ ਲੈਵਲ ਦੇ ਜਿਹੜੇ ਲੋਕ ਨੇ ਥੱਲੇ ਤਬਕੇ ਦੇ, ਉੱਥੇ ਦੀ ਲਾਈਫ ਜਿਵੇਂ ਮੈਂ ਉੱਥੇ ਰਹਿ ਕੇ ਪੜ੍ਹਿਆ ਕਿ 1000 ਬੰਦਿਆਂ ਚੋਂ ਕੋਈ ਇੱਕ ਪੜ੍ਹਦਾ, ਤੇ ਉੱਥੇ ਰਹਿ ਕੇ ਮੈਂ ਇਹ ਸਫ਼ਰ ਸ਼ੁਰੂ ਕੀਤਾ। ਮੈਂ ਚਾਹ ਰਿਹਾ ਕਿ ਆਟੋਬਾਇਓਗ੍ਰਾਫੀ ਲਿਖਾਂ ਤੇ ਜ਼ਰੂਰ ਕੁਝ ਅਫਸਾਨੇ ਕਹਾਣੀਆਂ ਦੀ ਕਿਤਾਬਾਂ ਮੈਂ ਦੇਣਾ ਚਾਹ ਰਿਹਾ।
ये मेरा नेक्स्ट ਜਿਹੜਾ ऑब्जेक्टिव है वो है। ਰੱਬ ਤੁਹਾਨੂੰ ਕਾਮਯਾਬ ਕਰੇ ਔਰ ਰੱਬ ਕਰੇ ਕਿ ਖੈਰ ਸੁਖਣਾ ਦੇ ਨਾਲ ਇਹ ਸਫ਼ਰ ਆ ਜਿਹੜਾ ਅੰਜਾਮ ਨੂੰ ਅਪੜੇ। ਸਗੀਰ ਤਬਸਮ ਸਾਹਿਬ, ਅੱਜ ਦੀ ਇਸ ਮੁਲਾਕਾਤ 'ਚ ਬਹੁਤ ਸਾਰੀ ਭੁੱਖ ਰਹਿ ਗਈ। ਅਸੀਂ ਫਿਰ ਤੁਹਾਨੂੰ ਮਿਲਾਂਗੇ, ਅਸੀਂ ਫਿਰ ਤੁਹਾਨੂੰ ਰੂਬਰੂ ਕਰਾਂਗੇ। ਆਖਰ ਤੇ ਜਾਂਦਿਆਂ ਜਾਂਦਿਆਂ ਸੁਣਨ ਵਾਲਿਆਂ ਨੂੰ ਕੀ ਸੁਣਾਓਗੇ? मैं सर जी सुनने वालियां ਨੂੰ ਤੇ ਬੇਤਹਾਸ਼ਾ ऐसा सलाम है, लेकिन मैं ते एक सिर्फ लाइन कहांगा कि धरती छड़ के भावें सजना चंद ते जा खलो, ਹੂੰ, तेरे अंदरों मर नहीं सकती मिट्टी। ਵਾਹ ਬਈ ਵਾਹ, ਵਾਹ ਬਈ ਵਾਹ। ਧਰਤੀ ਛੱਡ ਕੇ ਭਾਵੇਂ ਸੱਜਣਾ ਚੰਨ ਤੇ ਜਾ ਖਲੋ, ਤੇਰੇ ਅੰਦਰੋਂ ਮਰ ਨਹੀਂ तेरे ਸਕਦੀ मिट्टी दी खुशबू। ਮਿੱਟੀ ਦੀ ਖੁਸ਼ਬੂ। ਵਾਹ ਜੀ ਵਾਹ। ਉਹਦੀ ਮਿਸਾਲ ਪਤਾ ਕੀ ਹੈ ਕਿ ਮੱਲੀ ਸਾਹਿਬ ਕਿੱਥੇ ਬੈਠੇ ਨੇ ਇਸ ਟਾਈਮ? ਧੰਨਵਾਦ ਤੁਹਾਡਾ ਜੀ। ਮੱਲੀ ਸਾਹਿਬ ਇਸ ਟਾਈਮ ਅਮਰੀਕਾ ਬੈਠੇ ਹੋਏ ਨੇ, ਜੀ ਯੂਐਸਏ ਬੈਠੇ, ਜਿੱਥੇ ਜਿਹੜਾ ਨਾ ਅਮਰੀਕਾ ਬਹਿ ਕੇ ਜਿਹੜਾ ਬੰਦਾ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਹੈ, ਤੇ ਉਹ ਸਾਡਾ ਅੱਜ ਦਾ ਜਵਾਕ, ਅੱਜ ਦਾ ਨਿਆਣਾ, ਅੱਜ ਦੀ ਕੁੜੀ, ਮੈਂ ਕਿਸ ਦਰਦ 'ਚ ਲਿਖੀ ਸੀ ਇਹ ਕਿਤਾਬ ਉਰਦੂ ਬੋਲਣ ਵਾਲੇ, ਇਸੇ ਦਰਦ 'ਚ ਕਿ ਐਡੀ ਸੋਹਣੀ ਜ਼ੁਬਾਨ, ਸੂਫੀਆਂ ਦੀ ਜ਼ੁਬਾਨ, ਜਿਨ੍ਹਾਂ ਨੇ ਇਹਦੇ ਵਿੱਚ ਇਤਨਾ ਖੂਬਸੂਰਤ ਲਿਟਰੇਚਰ ਤਖਲੀਕ ਕੀਤਾ ਹੋਇਆ ਹੈ। ਬਿਲਾ ਤੁਹਾਨੂੰ ਕੁਛ ਪਤਾ ਉਰਦੂ ਬੋਲਣ ਵਾਲੀ ਇਹ ਕੁੜੀ ਤੂੰ ਕੀ ਜਾਣੇ, ਬਾਰਿਸ਼ ਸ਼ਾਹ ਦੀ ਹੀਰ ਕਹਾਣੀ, ਬੁੱਲੇ ਸ਼ਾਹ ਦੇ ਪੈਰ ਦੇ ਘੁੰਗਰੂ, ਆਹ ਸ਼ਾਹ ਹੁਸੈਨ ਸੁਚਲ ਕਾਫੀ, ਆਦਮਜ਼ਾਦ ਦੀ ਪਹਿਲੀ ਮਾਫੀ। ਵਾਹ ਬਈ ਵਾਹ। ਤੈਨੂੰ ਆਪਣੀ ਬੋਲੀ ਦੇ ਅੰਦਰ ਛੱਡ ਕੇ ਤੁਹਾਨੂੰ ਕਿੰਨੇ ਰੋਕਿਆ ਹੈ ਕਿ ਤੁਸੀਂ ਅੰਗਰੇਜ਼ੀ ਨਾ ਸਿੱਖੋ? ਕਿੰਨੇ ਰੋਕਿਆ ਕਿ ਉਰਦੂ ਨਾ ਬੋਲੋ? ਕਿੰਨੇ ਰੋਕਿਆ ਚਾਈਨੀਜ਼, ਫ੍ਰੈਂਚ, ਜਰਮਨ? ਕਿੰਨੇ ਰੋਕਿਆ? ਕਿੰਨੇ? ਮੈਂ ਸਿਰਫ ਦਰਦ ਮੇਰਾ ਹੈ ਵੇ ਕਿ ਆਪਣੀ ਮਾਂ ਬੋਲੀ ਨੂੰ ਭੁੱਲੋ ਨਾ, ਉਹਦੇ ਨਾਲ ਦੂਸਰੀਆਂ ਜ਼ੁਬਾਨਾਂ ਸਿੱਖੋ। The first priority should be given to your mother tongue. ਐਗਜ਼ੈਕਟਲੀ। After that all the languages are respectable for us. मैं कतल किसी जुबान के खिलाफ नहीं है, लेकिन अपनी जुबान जेडे नहीं उन्होंने कॉम्प्लेक्स है ना जेड़ा, मैनू वो बहुत तकलीफ है। ਬਿਲਕੁਲ ਠੀਕ। मैं ਹੁੰਦਾ ਸੀ ਨਾ ਸਰ, ਤੇ ਮੈਂ ਘਰ ਚ ਇਹੀ ਆਵਾਜ਼ਾਂ ਸੁਣੀਆਂ, ਉਹ ਟੀਵੀ ਤੇ ਲਾ ਕੇ VCR ਤੇ ਮੇਰੀ ਮਾਂ, ਮੇਰੀਆਂ ਭੈਣਾਂ ਅੱਜ ਵੀ ਵਿਆਹਾਂ ਚ ਉਵੇਂ ਉਹ ਗਾਉਂਦੀਆਂ ਨੇ, ਜੀਜਾ ਖੜਾ ਵੇਖਣ ਤਾਂ ਤੇਰਾ ਲੱਕ ਥੱਕ ਜਾਊ, ਮਗਰ ਭੈਣਾਂ ਨੂੰ ਖੜਾ ਲੈ ਕੇ ਅੜੋਕਣ ਲੱਗ ਜਾ, ਸਾਡੇ ਤਾਂ ਵੇੜੇ ਮੁੱਢ ਮਕਈ ਦਾ ਲਾੜਾ ਤੇ ਲੱਗਦਾ, ਉਜਲ ਗਈ ਦਾ ਨ ਲੱਜਿਓ, ਲੱਜ ਤੁਹਾਨੂੰ ਨਹੀਂ। ਵਾਹ ਜੀ ਵਾਹ। ਮੈਂ ਆਪਣੀ ਮਾਂ ਬੋਲੀ ਦੇ ਉਹ ਕੱਪੇ, ਉਹ ਬੋਲੀਆਂ, ਉਹ ਗੀਤ ਜਿਹੜਾ ਹੈ ਨਾ, ਮੈਂ ਤਾਂ ਉਸ ਹਿਸਾਰ ਚ ਨਹੀਂ ਨਿਕਲ ਸਕਦਾ। ਤੁਹਾਨੂੰ ਮੈਂ ਇੱਕ ਮਜ਼ੇ ਦੀ ਗੱਲ ਦੱਸਾਂ, ਮੈਂ ਤੁਹਾਨੂੰ ਵਿਖਾਵਾਂ ਇੱਥੇ ਕੈਮਰੇ 'ਚ। ਹੁਣ ਵੀ ਤੋਤਾ ਮੇਰੇ ਪਿੱਛੇ ਮੋਢਿਆਂ ਤੇ ਆ ਕੇ ਬਹਿੰਦਾ, ਉਹ ਮੇਰਾ ਤੋਤਾ ਪੰਜਾਬੀ 'ਚ ਗੱਲਬਾਤ ਕਰਦਾ ਮੇਰੇ ਨਾਲ। ਕੀ ਬਾਤ ਹੈ, ਕੀ ਬਾਤ ਹੈ, ਸ਼ਾਨਦਾਰ ਜੀ। ਕਹਿੰਦਾ ਕੀ ਹਾਲ ਨੇ, ਕੀ ਕਰ ਰਹੇ ਹੋ ਪੁੱਤਰ, ਕੀ ਖਾਏਗਾ? ਉਹ ਮੇਰੇ ਨਾਲ ਜਿਹੜੇ ਸੈਂਟੈਂਸਿਸ ਸਿੱਖ ਰਿਹਾ ਹੈ ਨਾ, ਉਹ ਸਿਰਫ ਮੈਨੂੰ ਫਾਲੋ ਕਰਦਾ, ਘਰ 'ਚ ਕਿਸੇ ਨੂੰ ਫਾਲੋ ਨਹੀਂ ਕਰਦਾ। ਉਹ ਜੋ ਮੈਂ ਲਫ਼ਜ਼ ਬੋਲਦਾ ਤੇ ਮੈਂ ਇਹ, ਜਦੋਂ ਮੈਂ ਇਹ ਮੇਰੀ ਦਿਲ ਦੀ ਖਾਹਿਸ਼ ਹੈ ਸੀ ਕਿ ਮੇਰੇ ਇਹ ਜਿਹੜੇ ਨਾ ਚੀਜ਼ਾਂ ਮੈਂ ਬਸ ਸਰ, ਤੁਸੀਂ ਜੋ ਕਿਹਾ ਸੀ ਉਹ ਆਖਰ ਤੇ ਇਹੀ ਬੇਨਤੀ ਸੀ ਕਿ ਧਰਤੀ ਛੱਡ ਕੇ ਭਾਵੇਂ ਸਜਣਾ ਚੰਨ ਤੇ ਜਾ ਖਲੋ, ਤੇਰੇ ਅੰਦਰੋਂ ਮਰ ਨਹੀਂ ਸਕਦੀ ਮਿੱਟੀ ਦੀ ਖੁਸ਼ਬੂ। ਅਮਰੀਕਾ ਚਲਾ ਜਾ, ਚਲਾ ਜਾ, ਜਿੱਥੇ ਜਾਣਾ, ਤੇਰੇ ਅੰਦਰ ਜਿਹੜਾ ਬੈਠਾ ਨਾ ਮਿੱਟੀ ਦਾ ਖੁਸ਼ਬੂ, ਉਹ ਨਹੀਂ ਖਤਮ ਹੋਣੀ। ਸਾਡੀ ਮਿਸਾਲ। ਥੈਂਕ ਯੂ ਸੋ ਮਚ ਸਗੀਰ ਤਬਸਮ ਸਾਹਿਬ, ਬਹੁਤ ਵੱਡੇ ਬੋਲ ਤੁਸੀਂ ਇਸ ਨਮਾਣੇ, ਇਸ ਮਸਕੀਨ ਬਾਰੇ ਬੋਲਤੇ। ਮੈਂ ਤੇ ਬਸ ਆਪਣੀ ਬੋਲੀ ਦਾ ਇੱਕ ਪੁੱਤਰ ਹਾਂ ਔਰ ਉਹਦੇ ਤੇ ਮਾਣ ਕਰਨਾ ਹੈ। ਤੁਸੀਂ ਬਹੁਤ ਵਡਿਆਈਆਂ ਬਿਆਨ ਕਰਤੀਆਂ, ਸਲੂਟ ਹੈ ਤੁਹਾਨੂੰ ਔਰ ਬਹੁਤ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਲਈ, ਸਾਡੇ ਸਰੋਤਿਆਂ ਲਈ ਕੁਝ ਸਮਾਂ ਜਿਹੜਾ ਉਹ ਕੱਢਿਆ। ਥੈਂਕ ਯੂ ਸਗੀਰ ਤਬਸਮ ਸਾਹਿਬ। ਬਹੁਤ ਸ਼ੁਕਰੀਆ ਤੁਹਾਡੇ ਲਈ। ਮੈਂ ਸਿਰਫ ਲਫ਼ਜ਼ ਨਹੀਂ ਕਹੇ, ਮੈਂ ਅਗਲੀ ਕਿਤਾਬ 'ਚ ਤੁਹਾਡਾ ਜ਼ਿਕਰ ਕਰਾਂਗਾ, ਤੁਹਾਡੇ ਨਾਮ ਕਿਤਾਬ ਚੜਾਵਾਂਗਾ ਤੇ ਤੁਸੀਂ ਉੱਥੇ ਬਹਿ ਕੇ ਮਾਂ ਬੋਲੀ ਦੀ ਖਿਦਮਤ ਕਰੋ ਇਨਸ਼ਾਅੱਲਾ। ਮੈਂ ਮੇਰੇ ਨਾਲ ਮੁਹੱਬਤ ਕਰਨ ਵਾਲੇ, ਮੇਰੇ ਨਾਲ ਪਿਆਰ ਕਰਨ ਵਾਲੇ ਤੁਹਾਡੀ ਇਸ ਦਾਤ ਦੇ ਦੇਣਦਾਰ ਰਹਾਂਗੇ। ਮੇਰੇ ਵੱਲੋਂ ਸਤ ਪ੍ਰਣਾਮ ਹੈ ਆਪ ਜੀ ਨੂੰ ਕਿ ਤੁਸੀਂ ਮੈਨੂੰ ਇਨੀ ਵੈਲਿਊ ਦੇ ਰਹੇ ਜੀ। ਚੜ੍ਹਦੀ ਕਲਾ 'ਚ ਰਹੋ, ਸਿਹਤ ਸੇ ਤੰਦਰੁਸਤੀਆਂ ਮਾਂ। ਥੈਂਕ ਯੂ ਜੀ। ਸਲਾਮ, ਸਤਿ ਸ੍ਰੀ ਅਕਾਲ।
ਬੜੀ ਬੜੀ ਮਿਹਰਬਾਨੀ ਜੀ। ਸਗੀਰ ਤਬਸਮ ਸਾਹਿਬ ਦਾ ਇੰਟਰਵਿਊ ਸੀਗਾ। ਇੰਟਰਵਿਊ ਤੇ ਹਮੇਸ਼ਾ ਲਈਦਾ ਹੈ, ਇਹਨਾਂ ਨੇ ਤੇ ਜਾਂਦੇ ਜਾਂਦੇ ਬਹੁਤ ਕੁਝ ਦੇ ਦਿੱਤਾ। ਇਹਨਾਂ ਦੀ ਸਿਹਤ ਤੰਦਰੁਸਤੀ ਲਈ ਮੈਂ ਦੁਆ ਗੋ ਹਾਂ। ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ ਤੋਂ ਮੈਂ ਮਸੂਦ ਮੱਲੀ ਆਪਣੇ ਸਭ ਦਰਸ਼ਕਾਂ ਤੋਂ, ਸਰੋਤਿਆਂ ਤੋਂ, ਸਗੀਰ ਤਬਸਮ ਸਾਹਿਬ ਤੋਂ, ਲਹਿੰਦੇ ਪੰਜਾਬ ਤੋਂ ਸਾਡੇ ਨਾਲ ਸਨ। ਸਭ ਤੋਂ ਇਜਾਜ਼ਤ ਚਾਹੁੰਦਾ। ਅਗਲੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ